ਜ਼ਿਆਦਾ ਇੰਟਰਫੇਅਰ ਕਿਹੜੇ ਕਰਦੇ ਨੇ? ਪੁਰਾਣੇ ਜ਼ਿਆਦਾ, ਤੁਸੀਂ ਕਿਹਾ ਵੀ ਪੁਰਾਣੇ ਨਹੀਂ ਕਰਦੇ, ਨਵੇਂ ਕਰਦੇ ਨੇ? ਮੈਂ ਫਿਲਹਾਲ ਜਿਨ੍ਹਾਂ ਨਾਲ ਕੀਤਾ ਹਜੇ ਤਾਂ ਬਹੁਤ ਘੱਟ ਹੋਇਆ ਆ ਮੇਰੇ ਨਾਲ, ਕਿਉਂਕਿ ਮੈਂ ਜਿੰਨਾ ਮੇਰੇ ਨਾਲ ਸਰਕਲ ਆ, ਜਿੰਨਾ ਸਭ ਨੂੰ ਪਤਾ ਵੀ ਮੇਰਾ ਬਿਹੇਵੀਅਰ ਕਿੱਦਾਂ ਦਾ ਆ। ਕਿਉਂਕਿ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿਣਾ ਹੁੰਦਾ, ਜੇ ਤੁਸੀਂ ਡਾਇਰੈਕਟਰ ਨੂੰ ਹਾਇਰ ਕਰਦੇ ਹੋ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਉਹਦਾ ਦਿਮਾਗ। ਉਹਨੂੰ ਡਾਇਰੈਕਟਰ ਦਾ ਮਤਲਬ ਕੀ ਹੈ ਤੇ ਤੁਸੀਂ ਆਪ ਹੀ ਕਰ ਲਓ। ਜੇ ਤੁਹਾਡੇ ਦਿਮਾਗ 'ਚ ਸਾਰਾ ਕੁਝ ਤੁਹਾਨੂੰ ਪਤਾ, ਤੁਸੀਂ ਆ ਕੇ ਸਾਨੂੰ ਦੱਸ ਰਹੇ ਹੋ ਭਾਜੀ ਇੱਦਾਂ ਕਰ ਲਈ, ਆਪਾਂ ਇਹੋ ਜਿਹਾ ਵੀਡੀਓ ਚੱਲ, ਵੀਰੇ ਆਪ ਹੀ ਕਰ ਲੈ, ਫਿਰ ਸਾਨੂੰ ਕਾਹਤੋਂ ਲੈਣਾ? ਸਟਾਈਲ ਜਦੋਂ ਉਹ ਐਕਟਰ ਹੀ ਲੱਗਦਾ ਅੱਜ ਕੱਲ੍ਹ, ਹਰੇਕ ਕੈਮਰਿਆਂ ਨੇ ਐਕਟਰ ਬਣਾਤੇ। ਹਾਂ, ਅਦਰਵਾਈਜ਼ ਜੇ ਇਹਨਾਂ ਨੂੰ ਮੈਂ ਕਹਾਂ 25 ਫਰੇਮ ਤੇ ਜੋ ਨਾਰਮਲ ਆਪਾਂ ਸ਼ੂਟ ਕਰਦੇ ਹਾਂ, ਜਿਵੇਂ ਆਪਾਂ ਇੰਟਰਵਿਊ ਕਰਦੇ ਹਾਂ ਇੱਦਾਂ ਸ਼ੂਟ ਕਰੋਗੇ ਤਾਂ ਮੈਨੂੰ ਲੱਗਦਾ ਵੀ ਅਗਰ ਛਾਨਣਾ ਲਾਇਆ ਜਾਵੇ ਤਾਂ ਅੱਧੇ ਤੋਂ ਜ਼ਿਆਦਾ ਥੱਲੇ ਕਰਦੇ। ਕਦੇ ਮਨ ਕੀਤਾ ਮੈਨੂੰ ਛੱਡਦਾ ਯਾਰ ਜੌਨੀ, ਮਤਲਬ ਕੋਈ ਹੋਰ ਕੰਮ ਦੇ? ਹਾਂਜੀ, ਕਈ ਵਾਰੀ ਕਰਦਾ ਮਨ ਕਰਦਾ। ਕਈ ਆਪਣੇ ਹੀ ਬੰਦੇ ਹੁੰਦੇ ਨੇ ਜਿਹੜੇ ਜਦੋਂ ਤਾਂ ਉਹਨਾਂ ਕੋਲ ਬਜਟ ਘੱਟ ਹੁੰਦਾ ਫਿਰ ਤਾਂ ਸਾਡੀ ਯਾਦ ਆਉਂਦੀ ਹੈ। ਜਦੋਂ 4 ਪੈਸੇ ਜ਼ਿਆਦਾ ਹੁੰਦੇ ਨੇ ਫਿਰ ਸੋਚਦੇ ਆਪਾਂ ਉੱਤੋਂ ਕਰਾ ਲਈਏ, ਫਲਾਣੇ ਤੋਂ ਕਰਾ ਲਈਏ। ਉਦੋਂ ਵੀ ਸਾਡੇ ਨਾਲ ਕੰਮ ਕਰੋ, ਤੁਹਾਨੂੰ ਕਰਕੇ ਦਿਖਾਈਏ ਵੀ ਕਿਵੇਂ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਐਂਟਰਟੇਨਮੈਂਟ ਜਗਤ ਦੀਆਂ ਕੁਝ ਖਾਸ ਸ਼ਖਸੀਅਤਾਂ, ਹਸਤੀਆਂ ਜਿਹੜੀਆਂ ਕਿ ਐਂਟਰਟੇਨਮੈਂਟ ਇੰਡਸਟਰੀ 'ਚ ਕੰਮ ਕਰਦੀਆਂ ਨੇ, ਭਾਵੇਂ ਉਹ ਇਨ ਫਰੰਟ ਆਫ ਕੈਮਰਾ ਜਾਂ ਕੈਮਰੇ ਦੇ ਪਿੱਛੇ ਰਹਿ ਕੇ ਕੰਮ ਕਰਦੀਆਂ ਨੇ, ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰੀਏ ਤੇ ਕੀ ਉਹਨਾਂ ਦੇ ਮਨ 'ਚ ਚੱਲਦਾ, ਕਿਵੇਂ ਉਹਨਾਂ ਦਾ ਕਰੀਅਰ ਐਂਟਰਟੇਨਮੈਂਟ ਇੰਡਸਟਰੀ 'ਚ ਚੱਲ ਰਿਹਾ। ਸੋ ਉੱਦਾਂ ਦੀਆਂ ਸ਼ਖਸੀਅਤ ਆਪਾਂ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ। ਸੋ ਅੱਜ ਇੱਦਾਂ ਦੀ ਹੀ ਇੱਕ ਸ਼ਖਸੀਅਤ ਜਿਹੜੀ ਕਿ ਕੈਮਰੇ ਦੇ ਪਿੱਛੇ ਰਹਿ ਕੇ ਪਿਛਲੇ 15 ਸਾਲਾਂ ਤੋਂ ਲਗਾਤਾਰ ਸਾਡੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨੂੰ ਆਪਣਾ ਬਹੁਤ ਵੱਡਾ ਕੰਟਰੀਬਿਊਸ਼ਨ ਦੇ ਰਹੀ ਹੈ। ਮੇਰੇ ਨਾਲ ਹੈ ਵੱਡਾ ਵੀਰਾ ਕਮਲਪ੍ਰੀਤ ਜੌਨੀ, ਜੋ ਕਿ ਪੰਜਾਬ ਦੇ ਇੱਕ ਬਹੁਤ ਹੀ ਵੱਡੇ ਫੇਮਸ ਵੀਡੀਓ ਡਾਇਰੈਕਟਰ ਨੇ ਤੇ ਜੋ ਕਿ 15 ਸਾਲਾਂ ਤੋਂ, ਮੈਨੂੰ ਲੱਗਦਾ ਮੇਰੀਆਂ ਉਂਗਲਾਂ ਘਟ ਜਾਣੀਆਂ ਨੇ ਪਰ ਗਿਣਤੀ ਬਹੁਤ ਜ਼ਿਆਦਾ ਹੈ ਕਿ ਬਹੁਤ ਵੱਡੇ ਪੰਜਾਬੀ ਸਿੰਗਰਸ ਨਾਲ, ਫੀਮੇਲ ਹੋਣ ਮੇਲ ਸਿੰਗਰਸ ਹੋਣ, ਉਹਨਾਂ ਨਾਲ ਇਹ ਵੀਡੀਓਜ਼ ਕਰ ਚੁੱਕੇ ਨੇ। ਕੁਝ ਮੈਂ ਨਾਂ ਲੈਣਾ ਚਾਹਾਂ ਤਾਂ ਸਾਡੇ ਮਲਕੀਤ ਭਾਜੀ ਜਾਂ ਮਨਮੋਹਨ ਵਾਰਸ ਭਾਜੀ, ਨੇਹਾ ਕੱਕੜ, ਹਨੀ ਸਿੰਘ, ਬਹੁਤ ਵੱਡੇ ਨਾਮ। ਮੈਂ ਕਹਿੰਦਾ ਜੀ ਮੈਨੂੰ ਇਹਨੇ ਨਾਮ ਹੁਣ ਯਾਦ ਵੀ ਨਹੀਂ। ਸੋ ਨਵੇਂ ਜਿਹੜੇ ਸਿੰਗਰ ਨੇ ਉਹਨਾਂ ਨਾਲ ਵੀ ਵੀਰਾ ਲਗਾਤਾਰ ਕੰਮ ਕਰ ਰਿਹਾ ਹੈ। ਸੋ ਕਮਲਪ੍ਰੀਤ ਜੌਨੀ ਵੀਰੇ ਨਾਲ ਗੱਲਾਂ ਬਾਤਾਂ ਕਰ ਰਹੀਆਂ ਨੇ ਕਿ ਏਡੇ ਲੈਜੈਂਡਸ ਦੇ ਨਾਲ, ਨਵਿਆਂ ਨਾਲ, ਪੁਰਾਣਿਆਂ ਨਾਲ ਇਹਨਾਂ ਨੇ ਉਹਨਾਂ ਦੇ ਗਾਣੇ ਬਣਾਏ, ਵੀਡੀਓਜ਼ ਬਣਾਈਆਂ ਜੋ ਅਸੀਂ ਦੇਖਦੇ ਹਾਂ, ਇੰਜੋਏ ਕਰਦੇ ਹਾਂ। ਕਿਵੇਂ ਰਿਹਾ ਇਹਨਾਂ ਦਾ ਸਫ਼ਰ, ਕੀ ਸੋਚਦੇ ਨੇ ਆਪਣੇ ਸਫ਼ਰ ਦੇ ਬਾਰੇ, ਐਂਟਰਟੇਨਮੈਂਟ ਇੰਡਸਟਰੀ ਦੇ ਬਾਰੇ, ਕਿਉਂਕਿ 15 ਸਾਲ ਦੇ ਨੇ, ਬਹੁਤ ਵੱਡੀ ਗੱਲ ਹੁੰਦੀ ਹੈ ਤੇ ਖੁਦ ਵੀ ਯੰਗਸਟਰ ਨੇ। ਤੇ ਕੀ ਐਕਸਪੀਰੀਅੰਸ ਆ ਫਿਰ ਅੱਜ ਇਸ ਇੰਟਰਵਿਊ ਦੇ ਵਿੱਚ ਇਹ ਖੁਦ ਦੱਸਣਗੇ। ਸੋ ਤੁਸੀਂ ਕੁਛ ਜਾਣਨਾ ਚਾਹੁੰਦੇ ਹੋ, ਕੁਛ ਸਿੱਖਣਾ ਚਾਹੁੰਦੇ ਹੋ, ਇੱਕ ਵੀਡੀਓ ਡਾਇਰੈਕਟਰ ਦੇ ਮਨ 'ਚ ਕੀ ਚੱਲ ਰਿਹਾ ਹੁੰਦਾ, ਕੀ ਖਿਆਲ ਹੁੰਦੇ ਨੇ, ਤਾਂ ਅੱਜ ਵੀਰੇ ਦੇ ਮੂੰਹ 'ਚੋਂ ਤੁਸੀਂ ਆਪਣੀ ਇਸ ਇੰਟਰਵਿਊ 'ਚ ਸੁਣ ਸਕਦੇ ਹੋ। ਸੋ ਵੀਰਾ ਮੇਰੇ ਨਾਲ ਆ, ਆਓ ਕਰਦੇ ਹਾਂ ਕੁਝ ਖਾਸ ਗੱਲਾਂ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਅੱਛਾ ਕਮਲ ਵੀਰੇ, ਨਾਰਮਲੀ ਮੈਂ ਦੇਖਦਾ ਵੀ ਜਿਹੜੇ ਕੈਮਰੇ ਦੇ ਪਿੱਛੇ ਰਹਿਣ ਵਾਲੇ ਲੋਕ ਹੁੰਦੇ ਆ, ਹਾਂਜੀ, ਉਹ ਬਹੁਤਾ ਬਣ ਠਣ ਕੇ ਨਹੀਂ ਰਹਿੰਦੇ, ਪਰ ਵੀਰਾ ਬਹੁਤ ਬਣ ਠਣ ਕੇ ਰਹਿੰਦਾ। ਡਾਇਰੈਕਟਰ ਹਮੇਸ਼ਾ ਉਲਝੇ ਜਿਹੇ ਰਹਿੰਦੇ ਹੁੰਦੇ ਆ, ਹਨਾ, ਇੱਕ ਡਿਫਰੈਂਟ ਜੀ ਲੁੱਕ 'ਚ, ਪਰ ਤੁਸੀਂ ਤਾਂ ਮਾਡਲਾਂ ਦੀ ਲੁੱਕ ਬਣਾਈ ਹੋਈ ਹੈ। ਐਕਚੁਅਲੀ ਤੁਸੀਂ ਫੋਨ ਕੀਤਾ ਸੀਗਾ ਤਾਂ ਕਰਕੇ ਮੈਂ ਕਿਹਾ ਅਸੀਂ ਥੋੜ੍ਹੇ ਜਿਹੇ ਤਿਆਰ ਹੋ ਜਾਈਏ। ਕਈ ਵਾਰੀ ਇਹ ਫਿਰ ਰਾਹ ਜਾਂਦੇ ਕੋਈ ਪਛਾਣਦਾ ਨਹੀਂ ਨਾ ਹੈਗਾ, ਜਿਵੇਂ ਡਾਇਰੈਕਟਰ ਤੁਸੀਂ ਕਹਿੰਦੇ ਆ ਚੱਲੇ ਜੇ ਤਾਂ ਫਿਰ ਸੈੱਟ ਤੇ ਬਣ ਕੇ ਰਹੀਦਾ ਨਾ, ਵੀ ਸੈੱਟ ਦੇ ਉੱਤੇ, ਕਿਉਂਕਿ ਫਿਰ ਜਿਵੇਂ ਅੱਜ ਕੱਲ੍ਹ ਤਾਂ ਗਰਮੀ ਦਾ ਟਾਈਮ ਚੱਲ ਰਿਹਾ ਹੈਗਾ, ਤਾਂ ਕਾਫੀ ਗਰਮੀ ਹੁੰਦੀ ਹੈ ਜਦੋਂ ਸ਼ੂਟ ਕਰਦੇ ਹਾਂ, ਤਾਂ ਫਿਰ ਉਹੀ ਕੈਪਰੀ ਪਾ ਕੇ, ਟੀ-ਸ਼ਰਟ ਪਾ ਕੇ, ਵੈਸੇ ਉਲਝਿਆ ਹੁੰਦਾ ਕੰਮ, ਕਦੀ ਕਿਹੜਾ ਸ਼ਾਟ ਕਿੱਦਾਂ ਪਲਾਨ ਕਰਦੇ, ਵੈਸੇ ਸੈੱਟ ਦੇ ਉੱਤੇ ਉਲਝਿਆ ਜਾ ਰਹਿੰਦਾ ਬੰਦਾ। ਕੀ ਬਾਤ ਹੈ। ਅੱਛਾ ਵੀਰੇ ਨੇ 2006 ਦੇ ਵਿੱਚ ਪਹਿਲੀ ਵੀਡੀਓ ਬਣਾ ਲਈ ਸੀ ਗੁਰਕਿਰਪਾਲ ਸੂਰਾਪੁਰੀ ਭਾਜੀ ਦੇ ਨਾਲ, ਬਹੁਤ ਵੱਡੇ ਸਿੰਗਰ ਨੇ ਸਾਡੇ ਪੰਜਾਬ ਦੇ। ਸੋ 6 'ਚ ਸ਼ੁਰੂਆਤ ਕੀਤੀ ਸੀ ਤੇ ਅੱਜ 2020 ਚੱਲ ਰਿਹਾ ਤੇ ਲਗਾਤਾਰ ਕਿੰਨੀਆਂ ਕੁ ਵੀਡੀਓ ਤੁਸੀਂ ਕਰ ਚੁੱਕੇ ਹੋ 2006 ਤੋਂ ਲੈ ਕੇ ਹੁਣ ਤੱਕ? ਇੰਨੀਆਂ ਤਾਂ ਮੈਨੂੰ ਵੀ ਪ੍ਰੋਪਰ ਪਤਾ ਨਹੀਂ ਜੀ, ਨੀਅਰ 600-650 ਦੇ ਕਰੀਬ ਮੈਂ ਵੀਡੀਓ ਕਰ ਚੁੱਕਿਆ ਜੀ। 15 ਸਾਲਾਂ 'ਚ 600 ਵੀਡੀਓ ਐਜ਼ ਅ ਵੀਡੀਓ ਡਾਇਰੈਕਟਰ, ਬਹੁਤ ਵੱਡੀ ਗੱਲ ਆ। ਅੱਛਾ ਮੈਂ ਤਾਂ 2-4 ਸਿੰਗਰ ਦੱਸੇ, ਤੁਸੀਂ ਥੋੜੀ ਜਿਹੀ ਲਿਸਟ ਦੱਸੋਗੇ ਜਿਹੜੇ ਸਿੰਗਰਾਂ ਦੀ ਤੁਸੀਂ ਵੀਡੀਓ ਬਣਾ ਚੁੱਕੇ ਹੋ? ਮੈਂ ਜੀ ਜਿੰਨੇ ਮੈਂ ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੱਕ, ਪਹਿਲਾਂ ਮੈਂ ਗੱਲ ਕਰ ਲੈਂਦੇ ਜੇਕਰ ਜਿੰਨਾ ਮੇਰੀ ਸ਼ੁਰੂਆਤ ਸੀਗੀ ਗੁਰਕਿਰਪਾਲ ਸੂਰਾਪੁਰੀ ਭਾਜੀ ਨਾਲ, ਜਦੋਂ ਉਹਨਾਂ ਦਾ ਪਹਿਲਾ ਗਾਣਾ ਸੀ ਕੀਤਾ ਸੀ ਜਿਸ ਦਿਨ ਤੂੰ ਕਾਲਜ ਨਾਮ ਹੈ ਉਸ ਦਿਨ ਜੀ ਨਹੀਂ ਲੱਗਦਾ ਨਹੀਂ, 2006 ਦੇ ਵਿੱਚ, ਤੇ ਉਹ ਗਾਣਾ ਕੀਤਾ। ਉਸ ਤੋਂ ਬਾਅਦ ਇੱਕ ਮੁਕਾਮ ਦਿੱਤਾ ਗਾਣਾ ਬਾਈ ਪ੍ਰੀਤ ਹਰਪਾਲ ਬਾਈ ਦਾ ਗਾਣਾ ਸੀਗਾ, ਦੁਸ਼ਮਣ ਕਰ ਜੇ ਵਾਰ ਤਾਂ ਸੀਨੇ ਜਰ ਲਾਂਗੇ, ਯਾਰ ਕਰੇ ਪਿੱਠਵਾਰ ਤੇ ਉਹਦਾ ਕੀ ਕਰੀਏ। ਉਹ ਗਾਣੇ ਨੇ ਬਹੁਤ ਵਧੀਆ ਮੁਕਾਮ ਕਮਲਪ੍ਰੀਤ ਜੌਨੀ ਨੂੰ ਦਿੱਤਾ। ਤੇ ਉਹ ਸਮਿਆਂ ਵਿੱਚ ਫਿਰ ਬਾਈ ਗੁਰਕਿਰਪਾਲ ਸੂਰਾਪੁਰੀ, ਪ੍ਰੀਤ ਹਰਪਾਲ ਬਾਈ, ਹਰਜੀਤ ਹਰਮਨ, ਮਲਕੀਤ ਸਿੰਘ ਭਾਜੀ ਸਾਡੇ ਲੈਜੈਂਡ, ਸੁਖਸ਼ਿੰਦਰ ਸ਼ਿੰਦਾ ਭਾਜੀ, ਮਨਮੋਹਨ ਵਾਰਸ ਭਾਜੀ, ਕਿੰਨੇ ਨਾਮ ਹੋਣਗੇ ਜਿੰਨੇ ਪੁਰਾਣੇ ਕਲਾਕਾਰ, ਅਮਰਤਾ ਵਿਰਕ ਜੀ, ਕਈ ਜਣਿਆਂ ਨਾਲ ਉਦੋਂ ਕੰਮ ਕਰਦੇ ਰਹੇ ਆ। ਅੱਛਾ ਜਦੋਂ ਤੁਸੀਂ ਪਹਿਲਾ ਗਾਣਾ ਕੀਤਾ, ਹਾਂਜੀ, ਤੁਹਾਡੀ ਉਮਰ ਕਿੰਨੀ ਸੀ?
19 ਕੁ ਸਾਲ ਦੀ ਹੋਣੀ ਭਾਜੀ। ਕੀ ਬਾਤ ਹੈ। ਇਦਾਂ ਫਿਰ ਮੇਰੀ ਉਮਰ ਪਤਾ ਲੱਗ ਜੂਗੀ। ਨਹੀਂ ਹੁਣ ਤਾਂ ਲੱਗ ਗਈ, ਪਰ ਮੇਰਾ ਜਿਹੜਾ ਦੱਸਣ ਦਾ ਰੀਜ਼ਨ ਉਹ ਇਹ ਆ ਕਿ 19 ਸਾਲਾਂ ਦੀ ਉਮਰ ਦੇ ਵਿੱਚ ਅੱਜ ਕੱਲ੍ਹ ਦੇ ਜਿਹੜੇ ਸ਼ੋਰ ਨੇ, ਨਵੀਂ ਜਿਹੜੀ ਪੀੜ੍ਹੀ ਆ, ਉਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਚੱਲਦਾ, ਪਰ 19 ਸਾਲ ਦੀ ਉਮਰ 'ਚ ਪਹਿਲੀ ਵੀਡੀਓ ਐਜ਼ ਅ ਵੀਡੀਓ ਡਾਇਰੈਕਸ਼ਨ ਇਜ਼ ਅ ਵੈਰੀ ਬਿਗ ਜੌਬ। ਆਪਾਂ ਨੂੰ ਸਭ ਨੂੰ ਪਤਾ ਹੈ ਇਟਸ ਵੈਰੀ ਡਿਫਿਕਲਟ ਜੌਬ। ਡਾਇਰੈਕਸ਼ਨ ਕੋਈ ਸੌਖਾ ਕੰਮ ਨਹੀਂ ਹੈਗਾ, ਖਾਸ ਤੌਰ ਤੇ ਗਾਣਾ ਬਣਾਉਣਾ ਜਿਹਦੇ ਤੇ ਬਹੁਤ ਪੈਸੇ ਲੱਗ ਰਹੇ ਹੋਣ। ਸੋ 19 ਸਾਲ ਦੀ ਉਮਰ 'ਚ ਵੀਰੇ ਨੇ ਡਾਇਰੈਕਸ਼ਨ ਸ਼ੁਰੂ ਕੀਤੀ ਤੇ ਅੱਜ ਤੱਕ ਕਾਮਯਾਬੀ ਨਾਲ ਕਰ ਰਹੇ ਨੇ। ਸੋ ਖੈਰ ਇਸੇ ਕਰਕੇ ਮੇਰਾ ਬੜਾ ਦਿਲ ਕੀਤਾ ਕਿ ਵੀਰੇ ਨਾਲ ਬੈਠ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਜਾਣ। 15 ਸਾਲ ਇੰਡਸਟਰੀ 'ਚ ਤੁਸੀਂ ਕੱਢਦੇ ਨੇ ਐਜ਼ ਅ ਵੀਡੀਓ ਡਾਇਰੈਕਟਰ। ਹਾਂਜੀ, ਉਤਾਰ ਚੜ੍ਹਾਅ ਬਹੁਤ ਦੇਖੇ ਹੋਣਗੇ। ਹਾਂਜੀ ਦੇਖਿਆ ਜੀ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ? ਐਜ਼ ਅ ਵੀਡੀਓ ਡਾਇਰੈਕਟਰ ਬਹੁਤ ਸਫਲ ਹੋ। ਹਾਂਜੀ, ਬਹੁਤ ਗਾਣੇ ਕਰ ਲਏ, ਹਨਾ, ਵੱਡੇ ਨਾਲ ਕੰਮ ਕਰ ਲਿਆ। ਹਾਂਜੀ, ਪਰ ਜਿਹੜੇ 15 ਸਾਲ ਤੁਸੀਂ ਆਪਣੀ ਜ਼ਿੰਦਗੀ ਤੇ ਦੇਤੇ, ਕਿਵੇਂ ਦੇਖਦੇ ਹੋ? ਤੁਸੀਂ ਪ੍ਰਾਊਡ ਮੰਨਦੇ ਹੋ, ਚੰਗਾ ਮੰਨਦੇ ਹੋ, ਜਾਂ ਕਦੇ ਐਂ ਵੀ ਹੁੰਦਾ ਵੀ ਯਾਰ ਜੇ ਕੁਝ ਹੋਰ ਵੀ ਚੁਣ ਲੈਂਦਾ ਤਾਂ ਵਧੀਆ? ਨਹੀਂ, ਚੰਗਾ ਮੰਨਦਾ, ਕਿਉਂਕਿ ਮੇਰਾ ਬਚਪਨ ਤੋਂ ਸੁਪਨਾ ਹੀ ਸੀਗਾ ਸ਼ਾਇਦ ਇਸ ਲਾਈਨ ਨਾਲ ਜੁੜਨਾ, ਚਾਹੇ ਉਹ ਇੱਕ ਆਰਟਿਸਟ ਦੇ ਤੌਰ ਤੇ ਹੋਵੇ। ਜਿਵੇਂ ਤੁਸੀਂ ਮੈਨੂੰ ਕਿਹਾ ਵੀ ਤੁਸੀਂ ਮਾਡਲਾਂ ਵਾਂਗੂ ਰਹਿੰਦੇ ਹੋ, ਮੈਨੂੰ ਰਹਿਣ ਦਾ, ਟੀਵੀ ਤੇ ਆਉਣ ਦਾ ਬੜਾ ਸ਼ੌਂਕ ਹੁੰਦਾ ਸੀਗਾ ਤੇ ਮੇਰਾ ਇਸ ਲਾਈਨ ਨਾਲ ਕਾਫੀ ਪਿਆਰ ਸੀਗਾ। ਜਦੋਂ ਛੋਟੇ ਹੁੰਦੇ ਮੈਂ ਡੀਜੇ ਤੇ ਵੀ ਵਧੀਆ ਆਪਰੇਟਿੰਗ ਕਰਦਾ ਸੀਗਾ, ਉਹਦੇ ਵੀ ਕੰਮ ਮੈਂ ਬਹੁਤ ਕੀਤੇ ਨੇ। ਮਿਊਜ਼ਿਕ ਲਾਈਨ ਨਾਲ ਬਹੁਤ ਪਿਆਰ ਸੀਗਾ, ਚਾਹੇ ਮੈਂ ਸਿੰਗਰ ਆਉਂਦਾ, ਚਾਹੇ ਮੈਂ ਇੱਕ ਐਕਟਰ ਆਉਂਦਾ, ਮੈਂ ਚਲੋ ਡਾਇਰੈਕਟਰ ਬਣ ਗਿਆ, ਤੇ ਇਸ ਲਾਈਨ ਨਾਲ ਬਹੁਤ ਪਿਆਰ ਸੀ। ਹਾਂ, ਕਦੀ ਹੁਣ ਜੀ ਜਿਹਾ ਕਰਦਾ ਹੁੰਦਾ ਨਹੀਂ ਯਾਰ ਕੁਝ ਹੋਰ ਕਰ ਲਈਏ, ਬਹੁਤ ਹੋ ਗਿਆ, ਬੋਰ ਜੇ ਹੋ ਜੀਦਾ। ਬਟ ਫਿਰ ਕੋਈ ਨਾ ਕੋਈ ਚੇਂਜ ਆ ਜਾਂਦਾ ਲਾਈਫ ਦੇ ਵਿੱਚ, ਕੋਈ ਨਵੇਂ ਚੈਲੰਜ ਆ ਜਾਂਦੇ ਨੇ, ਫਿਰ ਜੀ ਨਹੀਂ ਕਰਦਾ ਛੱਡਣ। ਕੀ ਬਾਤ ਹੈ। ਅੱਛਾ, ਵੀਡੀਓਜ਼ ਬਣਾਈਆਂ ਤੁਸੀਂ ਬਹੁਤ ਵੱਡੇ ਸਿੰਗਰਸ ਦੇ ਨਾਲ, ਹਨਾ, ਤੇ ਜਿੱਦਾਂ ਹਨੀ ਸਿੰਘ ਹੋ ਗਏ, ਮਲਕੀਤ ਭਾਜੀ ਹੋ ਗਏ, ਜਾਂ ਵਾਰਿਸ ਬ੍ਰਦਰ ਹੋ ਗਏ। ਹਾਂਜੀ, ਇਹਨਾਂ ਨਾਲ ਜਦੋਂ ਤੁਸੀਂ ਵੀਡੀਓ ਬਣਾਉਂਦੇ ਸੀ ਤਾਂ ਕੀ ਚੈਲੰਜ ਹੁੰਦਾ ਸੀ? ਕਿੰਨੀ ਕੁ ਤੁਹਾਨੂੰ ਆਪਣੀ ਫਰੀडम ਮਿਲਦੀ ਸੀ ਐਜ਼ ਅ ਵੀਡੀਓ ਡਾਇਰੈਕਟਰ ਕੰਮ ਕਰਨ ਦੀ, ਜਾਂ ਕਿੰਨਾ ਕੁ ਉਹਨਾਂ ਦੀ ਮਰਜ਼ੀ ਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਪੈਂਦਾ ਸੀ? ਇਹ ਸੱਚਾ ਜਵਾਬ। ਅੱਜ ਤੋਂ ਜਿਹੜੇ ਇਹਨਾਂ ਨਾਲ ਜਿੰਨੇ ਮੇਰੇ ਪੁਰਾਣੇ ਆਪਣੇ ਜਿਨ੍ਹਾਂ ਦੇ ਤੁਸੀਂ ਨਾਮ ਲਏ ਨੇ, ਜਿੰਨੇ ਪੁਰਾਣੇ ਆਪਣੇ ਸਿੰਗਰਸ ਨੇ ਜਾਂ ਕੁਝ ਵੀ, ਇਹਨਾਂ ਨਾਲ ਮੈਨੂੰ ਅੱਜ ਤੱਕ ਕਦੀ ਕੋਈ ਰੋਕ ਟੋਕ ਨਹੀਂ ਸੀ। ਪੂਰੀ ਆਜ਼ਾਦੀ ਦਿੱਤੀ ਜੀ, ਨਾ ਕਿਸੇ ਨੇ ਕੁਝ ਪੁੱਛਿਆ ਕੌਣ ਹੈ, ਕੀ ਮਤਲਬ ਹੈ। ਉਹਨਾਂ ਨੂੰ ਵੀ ਪਤਾ ਸੀਗਾ, ਕਿਉਂਕਿ ਉਦੋਂ ਗਿਣਵੇਂ ਚੁਣਵੇਂ ਜਿਹੇ ਵੀਡੀਓ ਡਾਇਰੈਕਟਰ ਹੁੰਦੇ ਸੀਗੇ ਪਹਿਲੇ ਨੰਬਰ ਤੇ। ਇਹ ਗੱਲ ਕੋਈ 8-10 ਬੰਦੇ ਸੀਗੇ, ਮੈਨੂੰ 10-12 ਜਾਣੇ ਸੀਗੇ, ਕੋਈ ਜ਼ਿਆਦਾ ਦਾ ਨਾਮ ਵੀ ਨਹੀਂ ਸੀਗੇ ਉਦੋਂ, ਤੇ ਕੰਮ ਕਰਦੇ ਸੀ, ਲੋਕਾਂ ਨੂੰ ਕੰਮ ਪਸੰਦ ਆਉਂਦਾ ਸੀਗਾ, ਇਸ ਕਰਕੇ ਫਿਰ ਉਹ ਚੁਆਇਸ ਕਰਦੇ ਸੀ ਕੌਣ। ਜਿਵੇਂ ਪਹਿਲਾਂ ਤਾਂ ਪੂਰੀ ਐਲਬਮਸ ਦੇ ਮਿਊਜ਼ਿਕ ਵੀਡੀਓ ਹੁੰਦੇ ਸੀ ਨਾ, ਜਿਵੇਂ ਦੋ ਕਿਸੇ ਨੇ ਕਰ ਲਏ, ਦੋ ਕਿਸੇ ਦੇ ਇਦਾਂ ਕਰਕੇ ਕੰਮ ਚੱਲਦਾ ਹੁੰਦਾ ਸੀਗਾ। ਤੇ ਬਾਕੀ ਜਿਨ੍ਹਾਂ ਨਾਲ ਮੈਂ ਜੁੜਿਆ ਰਿਹਾ, ਉਹਨਾਂ ਨਾਲ ਮੇਰੀ ਪਰਮਾਨੈਂਟ ਟੀਮ ਰਹੀ ਹੈ, ਜਿਵੇਂ ਗੁਰਕਿਰਪਾਲ ਸੂਰਾਪੁਰੀ ਭਾਜੀ ਹੈ, ਉਹਨਾਂ ਦੀ ਉਦੋਂ ਤੋਂ ਲੈ ਕੇ ਅੱਜ ਤੱਕ ਜਿੰਨੇ ਵੀਡੀਓ ਆਏ ਨੇ ਸਾਰੇ ਮੈਂ ਹੀ ਕਰਨਾ। ਕੀ ਬਾਤ ਹੈ। ਤੇ ਬਾਕੀ ਉਦੋਂ ਆਜ਼ਾਦੀ ਜ਼ਿਆਦਾ ਸੀ। ਹਨੀ ਸਿੰਘ ਨਾਲ ਤੁਸੀਂ ਕਿਹੜਾ ਗਾਣਾ ਕੀਤਾ ਸੀ? ਹਨੀ ਸਿੰਘ ਨਾਲ ਜੀ ਮੈਂ ਗਾਣਾ ਕੀਤਾ ਸੀ ਹਨੀ ਸਿੰਘ ਤੇ ਪ੍ਰੀਤ ਹਰਪਾਲ ਭਾਜੀ ਦਾ ਗਾਣਾ ਸੀਗਾ, ਨੱਚਾ ਮੈਂ ਗਿੱਧੇ 'ਚ ਪਰਾਂ ਹੋ ਗਈ ਸ਼ਰਾਬੀਆ। ਕੀ ਬਾਤ ਹੈ। ਤੇ ਨੇਹਾ ਕੱਕੜ ਦਾ ਮੈਂ ਹੁਣੇ ਰੀਸੈਂਟ ਪਿੱਛੇ ਜੇ ਗਾਣਾ ਕੀਤਾ ਸੀ, ਜੱਸੀ ਸ਼ੋਕਰ ਤੇ ਨੇਹਾ ਕੱਕੜ ਦਾ ਮਸਟੈਂਗ। ਓਕੇ, ਹਾਂਜੀ। ਸੋ ਇਹ ਜਿਹੜੇ ਪੁਰਾਣੇ ਲੈਜੈਂਡ ਦੀ ਆਪਾਂ ਗੱਲ ਕੀਤੀ, ਜਿਵੇਂ ਮਲਕੀਤ ਭਾਜੀ ਹੋ ਗਏ, ਵਾਰਿਸ ਭਾਜੀ ਹੋ ਗਏ, ਉਹ ਪੁਰਾਣੇ ਲੈਜੈਂਡ ਆ ਗਏ, ਨਵੇਂ ਆ ਗਏ, ਨੇਹਾ ਕੱਕੜ ਹੋ ਗਏ ਜਾਂ ਹਨੀ ਸਿੰਘ ਹੋ ਗਏ, ਇਹ ਨਵੇਂ ਸਟਾਈਲ ਦੇ ਬੰਦੇ। ਹਾਂਜੀ, ਮੈਂ ਹੁਣ ਜਿਵੇਂ ਨਵੇਂ ਵੀਡੀਓ 'ਚ ਜ਼ਿਆਦਾ ਇੰਟਰਫੇਅਰ ਕਿਹੜੇ ਕਰਦੇ ਨੇ? ਪੁਰਾਣੇ ਜ਼ਿਆਦਾ? ਤੁਸੀਂ ਕਿਹਾ ਵੀ ਪੁਰਾਣੇ ਨਹੀਂ ਕਰਦੇ, ਨਵੇਂ ਕਰਦੇ ਨੇ? ਮੈਂ ਫਿਲਹਾਲ ਜਿਨ੍ਹਾਂ ਨਾਲ ਕੀਤਾ ਹਜੇ ਤਾਂ ਬਹੁਤ ਘੱਟ ਹੋਇਆ ਆ ਮੇਰੇ ਨਾਲ, ਕਿਉਂਕਿ ਮੈਂ ਜਿੰਨਾ ਕੁ ਮੇਰੇ ਨਾਲ ਸਰਕਲ ਆ, ਜਿੰਨਾ ਸਭ ਨੂੰ ਪਤਾ ਵੀ ਮੇਰਾ ਬਿਹੇਵੀਅਰ ਕਿੱਦਾਂ ਦਾ ਆ। ਕਿਉਂਕਿ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿੰਦਾ ਹੁੰਦਾ, ਜੇ ਤੁਸੀਂ ਡਾਇਰੈਕਟਰ ਨੂੰ ਹਾਇਰ ਕਰਦੇ ਹੋ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਉਹਦਾ ਦਿਮਾਗ। ਤੁਸੀਂ ਉਹਨੂੰ ਡਾਇਰੈਕਟਰ ਦਾ ਮਤਲਬ ਕੀ ਆ, ਫਿਰ ਤੁਸੀਂ ਆਪ ਹੀ ਕਰ ਲਓ। ਜੇ ਤੁਹਾਡੇ ਦਿਮਾਗ 'ਚ ਸਾਰਾ ਕੁਝ ਤੁਹਾਨੂੰ ਪਤਾ, ਤੁਸੀਂ ਆ ਕੇ ਸਾਨੂੰ ਦੱਸ ਰਹੇ ਹੋ ਭਾਜੀ ਇੱਦਾਂ ਕਰ ਲਈ, ਆਪਾਂ ਇਹੋ ਜਿਹਾ ਵੀਡੀਓ ਚੱਲਦਾ, ਵੀਰੇ ਆਪ ਹੀ ਕਰ ਲੈ, ਫਿਰ ਸਾਨੂੰ ਕਾਹਤੋਂ ਲੈਣਾ, ਜਾਂ ਮੈਨੂੰ ਅਸਿਸਟੈਂਟ ਹੀ ਲੈ ਲਾ। ਅੱਛਾ, ਇੱਥੇ ਹੁਣ ਇੱਕ ਬੜਾ ਸੋਹਣਾ ਸਵਾਲ ਹੈ ਕਿ ਜਿਹੜੇ ਮੇਰੇ ਵਰਗੇ ਅੱਜ ਕੱਲ੍ਹ ਨਵੇਂ ਜਿਹੇ ਸਿੰਗਰ ਆਉਂਦੇ ਨੇ, ਹਾਂਜੀ, ਉਹਨਾਂ ਦਾ ਥੋੜਾ ਐਕਟਿੰਗ ਨਾਲ ਪਿਆਰ ਘੱਟ ਹੁੰਦਾ, ਮੈਂ ਆਉਂਦਾ ਵੀ ਅਸੀਂ ਹੀਰੋ ਲੱਗੀਏ, ਬਸ ਅਸੀਂ ਜੱਚੀਏ, ਸਾਡਾ ਐਂਡ ਹੋ ਜਾਏ ਕੰਮ ਜੀ। ਉਹ ਫਿਰ ਮੈਂਟਲੀ ਦੁਖੀ ਕਰਦੇ ਨੇ? ਹਾਂ, ਮੈਂਟਲੀ ਤਾਂ ਦੁਖੀ ਹੁੰਦੇ ਵੀਰੇ, ਪਰ ਅੱਜ ਤੋਂ ਜਿਹੜਾ ਸਮਾਂ ਪਹਿਲਾਂ ਸੀਗਾ, ਜਾਣੀ ਕਿ ਅੱਜ ਤੋਂ ਮੰਨ ਲਓ ਤੁਸੀਂ 7-8 ਸਾਲ ਪਹਿਲਾਂ ਜਿਹੜੇ ਕੈਮਰੇ ਸੀਗੇ, ਜਦੋਂ ਸਲੋ ਮੋਸ਼ਨ ਦਾ ਸਮਾਂ ਨਹੀਂ ਸੀਗਾ, ਉਦੋਂ ਤੁਹਾਨੂੰ ਦਿੱਕਤਾਂ ਜ਼ਿਆਦਾ ਆਉਂਦੀਆਂ ਸੀ। ਅੱਜ ਕੱਲ੍ਹ ਤਾਂ ਚਲੋ ਐਂ ਸਲੋ ਮੋਸ਼ਨ ਆ, ਚਾਹੇ ਬੰਦਾ ਥੋੜਾ ਜਿਹਾ ਘੱਟ ਆਰਟਿਸਟ ਵੀ ਆ, ਮਾੜਾ ਮੋਟਾ ਸਟਾਈਲ ਜਿਹਾ ਦਿੰਦਾ, ਉਹ ਐਕਟਰ ਹੀ ਲੱਗਦਾ ਅੱਜ ਕੱਲ੍ਹ। ਹਰੇਕ ਕੈਮਰਿਆਂ ਨੇ ਐਕਟਰ ਬਣਾਤੇ। ਹਾਂ, ਅਦਰਵਾਈਜ਼ ਜੇ ਇਹਨਾਂ ਨੂੰ ਮੈਂ ਕਹਾਂ 25 ਫਰੇਮ ਤੇ ਜੋ ਨਾਰਮਲ ਆਪਾਂ ਸ਼ੂਟ ਕਰਦੇ ਹਾਂ, ਜਿਵੇਂ ਆਪਾਂ ਇੰਟਰਵਿਊ ਕਰਦੇ ਹਾਂ, ਇੱਦਾਂ ਸ਼ੂਟ ਕਰੋਗੇ ਤਾਂ ਮੈਨੂੰ ਲੱਗਦਾ ਵੀ ਅਗਰ ਛਾਨਣਾ ਲਾਇਆ ਜਾਵੇ ਤਾਂ ਅੱਧੇ ਤੋਂ ਜ਼ਿਆਦਾ ਥੱਲੇ ਗਿਰ ਜਾਣਗੇ। ਮਤਲਬ ਟੈਕਨੀਕ ਨੇ ਬਹੁਤ ਨੂੰ ਹੀਰੋ ਬਣਾਇਆ ਹੋਇਆ, ਇਹ ਕਹਿ ਸਕਦੇ ਹਾਂ। ਹਾਂਜੀ। ਅੱਛਾ, 15 ਸਾਲ ਇੰਡਸਟਰੀ 'ਚ ਤੁਹਾਨੂੰ ਹੋ ਗਏ ਨੇ, ਜਦੋਂ ਕਦੇ ਨੈਗੇਟਿਵ ਜਾਂ ਥਾਟ ਆਉਂਦਾ, ਜਾਂ ਕੋਈ ਇਹੋ ਜਿਹਾ ਦੌਰ ਵੀ ਤੁਸੀਂ ਦੇਖਿਆ ਹੋਣਾ ਜਦੋਂ ਕਿਹਾ ਹੋਣਾ ਵੀ ਯਾਰ ਹੁਣ ਕੰਮ ਡਾਊਨ ਹੈ ਜਾਂ ਸਵਾਦ ਨਹੀਂ ਆਇਆ, ਜਾਂ ਕਦੇ ਮਨ ਕੀਤਾ ਵੀ ਹੁਣ ਛੱਡਦਾ ਯਾਰ ਜੌਨੀ, ਮਤਲਬ ਕੋਈ ਹੋਰ ਕੰਮ ਦੇਖਦੇ ਹਾਂ? ਹਾਂਜੀ, ਕਈ ਵਾਰੀ ਕਰਦਾ ਮਨ ਕਰਦਾ। ਐਕਚੁਅਲੀ ਮਨ ਇਸ ਕਰਕੇ ਵੀ ਕਰਦਾ ਰਹਿੰਦਾ, ਜਦੋਂ ਤਾਂ ਇੱਕ ਤਾਂ ਤੁਹਾਨੂੰ ਲਾਈਫ ਦੇ ਵਿੱਚ ਕੁਝ ਨਵਾਂ ਕਰਨ ਨੂੰ ਨਹੀਂ ਮਿਲਦਾ, ਇੱਕ ਜਦੋਂ ਤੁਸੀਂ ਜ਼ਿਆਦਾ ਕਿਸੇ ਨਾਲ ਜੁੜਦੇ ਹੋ, ਜਾਂ ਕੋਈ ਵੀ, ਮੈਂ ਮਾਰਕੀਟ ਦੀ ਵੀ ਗੱਲ ਕਰਦਾ,
ਇੱਕ ਰੇਂਜ ਬਣ ਜਾਂਦੀ ਹੈ, ਲੋਕ ਉਸ ਕੈਟਾਗਰੀ 'ਚ ਉਹ ਬੰਦੇ ਨੂੰ ਦੇਖਣ ਲੱਗ ਜਾਂਦੇ ਨੇ ਵੀ ਇਹ ਬੰਦਾ ਯਾਰ ਇੰਨਾ ਕੁ ਨਿਰਧਾਰਿਤ ਆ, ਇੰਨਾ ਕੁ ਕੰਮ ਕਰਦਾ, ਇੰਨਾ ਕੁ ਕਰਦਾ, ਇੰਨਾ ਕੁ ਕਰਦਾ। ਕਈ ਬੰਦੇ ਪਿੱਛੋਂ ਆਉਂਦੇ ਨੇ ਜਾਂ ਕੁਛ ਹੈ ਵੀ ਬਜਟ ਦੇ ਅਕੋਰਡਿੰਗ ਵੀ ਮੈਂ ਗੱਲਾਂ ਕਰਦਾ, ਬਜਟ ਵੱਧ ਜਾਂਦੇ ਨੇ। ਕਈ ਆਪਣੇ ਹੀ ਬੰਦੇ ਹੁੰਦੇ ਨੇ ਜਿਹੜੇ ਜਦੋਂ ਤਾਂ ਉਹਨਾਂ ਕੋਲ ਬਜਟ ਘੱਟ ਹੁੰਦਾ ਫਿਰ ਤਾਂ ਸਾਡੀ ਜ਼ਿਆਦਾ ਹੁੰਦੀ ਹੈ, ਜਦੋਂ 4 ਪੈਸੇ ਜ਼ਿਆਦਾ ਹੁੰਦੇ ਨੇ ਫਿਰ ਸੋਚਦੇ ਆਪਾਂ ਉੱਤੋਂ ਕਰਾ ਲਈਏ, ਫਲਾਣੇ ਤੋਂ ਕਰਾ ਲਈਏ। ਉਦੋਂ ਵੀ ਸਾਡੇ ਨਾਲ ਕੰਮ ਕਰੋ, ਤੁਹਾਨੂੰ ਕਰਕੇ ਦਿਖਾਈਏ ਵੀ ਕਿਵੇਂ ਹੁੰਦਾ ਕੰਮ। ਬਿਲਕੁਲ ਹਮੇਸ਼ਾ ਜਾਣੀ ਕਿ ਕੋਈ ਵੀ ਬੰਦਾ ਜਾਂ ਤੇ ਕਦੀ ਕਦੀ ਜੀ ਕਰਦਾ ਹੁੰਦਾ, ਇਹੋ ਜਿਹੀ ਚੀਜ਼ਾਂ ਤੋਂ ਮਨ ਅੱਕ ਜਾਂਦਾ ਵੀ ਜਦੋਂ ਤੁਹਾਡੇ ਬੰਦੇ, ਜਦੋਂ ਤੁਸੀਂ ਉਹਨਾਂ ਨਾਲ ਸਪੋਰਟ ਕਰਦੇ ਹੋ, ਚਾਹੇ ਤੁਸੀਂ ਬਿਨਾਂ ਰੁਪਈਆ ਬਚਾਏ ਵੀ ਸਪੋਰਟ ਕਰਦੇ ਹੋ, ਤੇ ਜਦੋਂ ਉਹਨਾਂ ਕੋਲ 4 ਪੈਸੇ ਜ਼ਿਆਦਾ ਹੁੰਦੇ ਆ ਫਿਰ ਉਹ ਕਿਸੇ ਹੋਰ ਨਾਲ ਕੰਮ ਕਰਦੇ, ਉਦੋਂ ਮਨ ਨੂੰ ਦੁੱਖ ਹੁੰਦਾ ਆ। ਫਿਰ ਉਦੋਂ ਜੀ ਕਰਦਾ ਛੱਡੋ ਯਾਰ ਕੀ ਕਰਨਾ, ਲੈਣ 'ਚ ਤੁਹਾਡਾ ਕੋਈ ਹੈ ਹੀ ਨਹੀਂਗਾ ਜੱਜ ਨਾਲ। ਬਿਲਕੁਲ। ਅੱਛਾ, ਬਹੁਤ ਵੱਡੇ ਆਰਟਿਸਟਾਂ ਨਾਲ ਤੁਹਾਡਾ ਵਾਹ ਪਿਆ, ਲੈਜੈਂਡਸ ਨਾਲ ਵੀ ਪਿਆ, ਯੰਗਸਟਰ ਨਾਲ ਵੀ ਪੈਂਦਾ ਹੈ। ਹਾਂਜੀ। ਜੇ ਫਰਕ ਦੇਖਣਾ ਹੋਵੇ ਅੱਜ ਤੋਂ 10 ਸਾਲਾਂ ਦੇ ਪਹਿਲਾਂ ਦੇ ਆਰਟਿਸਟਾਂ 'ਚ ਤੇ ਅੱਜ ਦੇ ਆਰਟਿਸਟਾਂ 'ਚ, ਕੋਮਲਪ੍ਰੀਤ ਜੋਨੀ ਨੂੰ ਕੀ ਲੱਗਦਾ? ਬਿਕੋਜ਼ ਤੁਸੀਂ ਬਹੁਤ ਨੇੜੇ ਤੋਂ ਉਹਨਾਂ ਤੋਂ ਕੰਮ ਕਰਾਇਆ, ਤੁਹਾਡੀ ਕਮਾਂਡ ਤੇ ਕੰਮ ਕੀਤਾ, ਫਰਕ ਕੀ ਲੱਗਦਾ ਤੁਹਾਨੂੰ ਪਹਿਲਾਂ ਵਾਲੇ ਲੈਜੈਂਡਸ ਦੇ ਵਿੱਚ ਅੱਜ ਦੇ ਮੁੰਡਿਆਂ 'ਚ? ਪਹਿਲਾਂ ਲੈਜੈਂਡ ਦੇ ਵਿੱਚ ਇਹ ਫਰਕ ਆ ਪਹਿਲਾਂ ਤੇ ਅੱਜ ਦੇ ਹਿਸਾਬ ਨਾਲ। ਮੈਂ ਫਰਕ ਦੀ ਗੱਲ ਕਰਦਾ, ਪਹਿਲਾਂ ਜਿੰਨੇ ਬੰਦੇ ਸੀਗੇ, ਜਿੰਨੇ ਵੀ ਆਰਟਿਸਟ ਨੇ, ਜਿੰਨੇ ਬਹੁਤ ਵਧੀਆ ਸੀਨੀਅਰ, ਉਹ ਕੂਲ ਸੁਭਾਅ ਦੇ ਸੀ, ਕੂਲ ਨੇ ਸਾਰੇ, ਕੂਲ ਸੀਗੇ। ਕਿਉਂਕਿ ਆ ਨੈਟਵਰਕਿੰਗ ਵਾਲਾ ਕੋਈ ਇੰਨਾ ਰੌਲਾ ਨਹੀਂ ਹੁੰਦਾ ਸੀ, ਕੋਈ ਫਾਲਤੂ ਟੂੰਪਾਂ ਕਿਸੇ ਨਾਲ ਹੁੰਦੀ ਸੀ, ਇੱਕ ਸਰਕਲ ਜਿਹਾ ਹੁੰਦਾ ਸੀ, ਸਾਰੇ ਹੱਸਦੇ ਖੇਡਦੇ ਸੀਗੇ, ਇੱਕ ਦੂਜੇ ਦੀ ਸਪੋਰਟ ਕਰਦੇ ਸੀ। ਅੱਜ ਕੱਲ੍ਹ ਤਾਂ ਇੱਕ ਦੂਜੇ ਦੀ ਜ਼ਿਆਦਾ ਲੱਤ ਖਿੱਚਣ 'ਚ ਵਿਸ਼ਵਾਸ ਕਰਦੇ ਆ ਮੈਨੂੰ ਲੱਗਦਾ, ਤੇ ਅੱਜ ਕੱਲ੍ਹ ਥੋੜੇ ਜਿਹੇ ਹਾਈਪਰ ਵਾਲੇ ਜ਼ਿਆਦਾ ਨੇ, ਮਾੜੀ ਜੀ ਕੋਈ ਗੱਲ ਨਹੀਂ ਹੋਈ ਲੜ ਪਏ ਜੀ ਸੋਸ਼ਲ ਮੀਡੀਆ ਤੇ, ਫਲਾਣੇ ਦੂਜੇ ਖਿਲਾਫ ਬੋਲਤਾ, ਐਂ ਕਰਦਾ, ਇਹੀ ਚੀਜ਼ਾਂ ਚੱਲੀ ਜਾਂਦੀਆਂ ਨੇ। ਬਾਕੀ ਜਿੰਨਾ ਕੁ ਮੇਰਾ ਸਰਕਲ ਰਿਹਾ, ਮੈਂ ਐ ਨਹੀਂ ਹੈਗਾ, ਮੈਂ ਬਹੁਤ ਵਧੀਆ ਜਿੰਨੇ ਵੀ ਬੰਦਿਆਂ ਨਾਲ ਕੰਮ ਕੀਤਾ। ਮੈਨੂੰ ਨਵਿਆਂ ਦੇ ਵਿੱਚੋਂ ਵੀ ਸਾਰੇ ਮੁੰਡੇ, ਜਿਵੇਂ ਹੁਣ ਮੈਂ ਨਵਿਆਂ ਦੀ ਗੱਲ ਕਰਦਾ, ਮੈਂ ਦੀਪ ਭੰਗੂ ਵੀਰਾ ਆਪਣਾ ਹੈ ਨਾ, ਉਹਦਾ ਗਾਣਾ ਕੀਤਾ, ਬਹੁਤ ਵਧੀਆ ਮੁੰਡਾ, ਆਪਣੇ ਨਾਲ ਪਿਆਰ ਕਰਦਾ ਆ। ਨਿੰਜਾ ਭਾਈ ਨਾਲ ਕੰਮ ਕੀਤਾ ਹੈਗਾ ਆ, ਏਕੇ ਦਾ ਗਾਣਾ ਕੀਤਾ, ਟੈਟਗੋਰੀਏ, ਤੇ ਪ੍ਰਦੀਪ ਸਰਾਂ ਵੀਰਾ ਬਹੁਤ ਵਧੀਆ, 20 ਬਾਈ ਨਾਲ ਗਾਣੇ ਕੀਤੇ ਨੇ, 20 ਬਲਜੀਤ ਬਾਈ ਨਾਲ, ਸਾਰੇ ਉਹ ਬਹੁਤ ਵਧੀਆ ਕੂਲ ਜਿਹੜੇ ਹੈਗੇ। ਜਾਣੀ ਕਿ ਮੇਰੀ ਤਾਂ ਰਗ ਉਹੋ ਜਿਹੀਆਂ ਨਾਲ ਹੀ ਮਿਲਦੀ ਹੈਗੀ ਆ ਜਿਨ੍ਹਾਂ ਨਾਲ, ਨਹੀਂ ਤਾਂ ਮੈਂ ਅਦਰਵਾਈਜ਼ ਜਵਾਬ ਹੀ ਦੇ ਦਿੰਦਾ, ਕਿਉਂਕਿ ਮੈਨੂੰ ਨਾ ਪਹਿਲਾਂ ਹੀ ਪਤਾ ਲੱਗ ਜਾਂਦਾ। ਕਈ ਮੈਂ ਬੰਦੇ ਜਿਨ੍ਹਾਂ ਨੂੰ ਪਤਾ ਲੱਗ ਜਾਣਾ, ਮੈਂ ਹੁਣੇ ਪਿੱਛੇ ਵੀਡੀਓਜ਼ ਨੂੰ ਜਵਾਬ ਦਿੱਤਾ ਕਈਆਂ ਨੂੰ ਵੀ ਫਾਈਨਲ ਹੋਣ ਤੋਂ ਬਾਅਦ ਵੀ, ਸ਼ੂਟ ਰੱਖਣ ਤੋਂ ਬਾਅਦ ਵੀ ਮੇਰਾ ਮਨ ਹੀ ਨਹੀਂ ਕੀਤਾ। ਮੈਂ 2-3 ਦਿਨ ਪਹਿਲਾਂ ਮੈਨੂੰ ਐਂ ਲੱਗਿਆ ਵੀ ਯਾਰ ਇਹਨਾਂ ਦਾ ਕੰਮ ਸਿਰੇ ਨਹੀਂ ਚੜ੍ਹਨਾ ਮੇਰੇ ਤੋਂ, ਵੀਰੇ ਤੁਸੀਂ ਜਵਾਬ ਹੀ ਲੈ ਲਓ, ਬਾਅਦ 'ਚੋਂ ਆਪਾਂ ਲੜਨ ਨਾਲੋਂ ਚੰਗਾ ਵੀ ਮੈਂ ਤੁਹਾਡਾ ਕੰਮ ਹੀ ਨਹੀਂ ਕਰਨਾ। ਕਿਆ ਬਾਤ ਹੈ। ਅੱਛਾ, ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ, ਅੱਜ ਕੱਲ੍ਹ ਨਾਰਮਲੀ ਆਪਾਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਵਿਵਾਦ ਬਹੁਤ ਚੱਲ ਰਿਹਾ ਸਿੰਗਰਾਂ ਦਾ ਆਪਸ ਦੇ ਵਿੱਚ, ਜਿੱਦਾਂ ਕਿ ਅੱਜ ਕੱਲ੍ਹ ਸਿੱਧੂ ਮੂਸੇਵਾਲੇ ਨੂੰ ਬੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਹਰ ਬੰਦਾ ਉਹਦੇ ਤੇ ਲਾਈਵ ਹੋ ਕੇ ਉਹਨੂੰ ਬੁਰਾ ਭਲਾ ਕਹਿ ਦਿੰਦਾ। ਸਿੱਧੂ ਮੂਸੇਵਾਲੇ ਨੂੰ ਤਾਂ ਕੋਈ ਦਿੱਕਤ ਦਾ ਸਾਹਮਣਾ ਹੀ ਨਹੀਂ ਕਰਨਾ ਪੈ ਰਿਹਾ, ਸਿੱਧੂ ਮੂਸੇਵਾਲੇ ਨੂੰ ਤਾਂ ਸਗੋਂ ਫਾਇਦਾ ਹੀ ਹੋ ਰਿਹਾ, ਕਿਉਂਕਿ ਹਰੇਕ ਦੀ ਜ਼ੁਬਾਨ ਤੇ ਸਿੱਧੂ ਮੂਸੇਵਾਲਾ ਹੋ ਰਹੀ ਹੈ। ਨਾਲੇ ਹਾਂ, ਮੈਨੂੰ ਐਂ ਲੱਗਦਾ ਵੀ ਅੱਜ ਕੱਲ੍ਹ ਜਿਹੜਾ ਵਿਹਲਾ ਹੈ, ਜਿਹਦਾ ਕੋਈ ਕਾਰੋਬਾਰ ਨਹੀਂ ਚੱਲਦਾ, ਉਹ ਕੀ ਕਰਦਾ ਵੀ ਆਪਾਂ ਸਿੱਧੂ ਮੂਸੇਵਾਲੇ ਖਿਲਾਫ ਕੁਛ ਨਾ ਕੁਛ ਬੋਲ ਦਈਏ ਤੇ ਆਪਾਂ ਸਟਾਰ ਬਣ ਜਾਾਂਗੇ ਜਾਂ ਆਪਾਂ ਕੁਛ ਵੀ। ਯਾਰ ਸਾਨੂੰ ਤਾਂ ਸਗੋਂ ਖੁਸ਼ੀ ਹੋਣੀ ਚਾਹੀਦੀ ਕਿ ਪੰਜਾਬੀਅਤ ਨੂੰ ਇੱਕ ਬੰਦਾ ਸਟੈਂਡ ਕਰ ਰਿਹਾ, ਕਿੱਥੇ ਵਰਲਡ ਵਾਈਡ ਉਹ ਪੂਰਾ ਤੁਹਾਡਾ ਨਾਮ ਬਣਾ ਰਿਹਾ। ਇੱਕ ਪੰਜਾਬ ਜਾਨੀ ਕਿ ਗੋਰੇ ਵੀ ਆ ਜਾਂ ਕੋਈ ਵੀ ਆ, ਲੈਜੈਂਡ ਤਾਂ ਉਹ ਪੰਜਾਬ ਦਾ ਹੀ ਬਣ ਰਿਹਾ ਨਾ, ਇੱਕ ਪੰਜਾਬੀਅਤ ਨੂੰ ਅੱਗੇ ਲੈ ਕੇ ਜਾ ਰਿਹਾ ਪੰਜਾਬ ਦਾ। ਠੀਕ ਆ, ਉਹਦੇ ਗਾਣੇ ਥੋੜ੍ਹੇ ਜਿਹੇ ਵਿਵਾਦਿਤ ਹੁੰਦੇ ਨੇ ਜਾਂ ਕੁਛ ਵੀ ਆ, ਠੀਕ ਆ, ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਪਾ ਲੈਣਾ ਚਾਹੀਦਾ ਜਾਂ ਜੋ ਵੀ ਆ। ਪਰ ਜੇ ਸਭ ਤੋਂ ਵੱਡੀ ਗੱਲ ਤਾਂ ਇਹ ਆ, ਤੁਸੀਂ ਮੰਨ ਲਓ ਇੱਕ ਗਾਉਣ ਵਾਲੇ ਨੇ ਗਾਣਾ ਗਾ ਲਿਆ, ਠੀਕ ਆ, ਤੇ ਚਾਹੇ ਉਹ ਹਥਿਆਰਾਂ ਦਾ ਚਾਹੇ ਕੋਈ ਆ, ਸਿੱਧੂ ਮੂਸੇਵਾਲੇ ਨੂੰ ਬੋਲ ਦਿੰਦੇ ਆ, ਸਭ ਤੋਂ ਪਹਿਲਾਂ ਚੈਨਲ ਨੂੰ ਚਾਹੀਦਾ ਗਾਣਾ ਹੀ ਨਾ ਚਲਾਓ। ਵੱਡੀ ਗੱਲ ਵਾਏ ਚੈਨਲ ਕਿਉਂ ਪਲੇ ਕਰਦੇ ਨੇ, ਲੋਕਾਂ 'ਚ ਗਾਣਾ ਪਹੁੰਚਦਾ YouTube ਤੱਕ ਹੀ ਰਵੇ। ਉਹੀ ਗਾਣਾ ਜਿੰਨੇ ਵੀ ਗਾਣੇ ਨੇ, ਕਿਸੇ ਵੀ ਗਾਣੇ ਦਾ ਨਾਂ ਲਿਓ, ਸਾਰੇ ਗਾਣੇ ਚੈਨਲ ਤੇ ਚੱਲਦੇ ਹੁੰਦੇ ਨੇ। ਚੈਨਲ ਤੇ ਗਾਣੇ ਬੰਦ ਕਰ ਦੋ, ਲੋਕਾਂ ਤੱਕ ਪਹੁੰਚਣੀ ਨਾ। ਨਾਲੇ ਆਪਣੀ ਮਨ ਦੀ ਗੱਲ ਹੁੰਦੀ ਹੈ, ਲੰਘਦੇ ਤਾਂ ਆਪਾਂ ਰੋਜ਼ ਠੇਕੇ ਦੇ ਮੂਹਰੇ ਆਪਾਂ ਥੋੜੀ ਰੋਜ਼ ਦਾਰੂ ਲੈ ਕੇ ਪੀ ਜਾਈਏ। ਇਹ ਤਾਂ ਆਪਣੇ ਮਨ ਦੀ ਗੱਲ ਹੈਗੀ ਆ ਵੀ ਆਪਾਂ ਉਹ ਕੀ ਹੈਗਾ, ਜਾਂ ਵੀ ਆਪਾਂ ਮੂਹਰੇ ਤਾਂ ਹਰੇਕ ਚੀਜ਼ ਤੇ ਲੰਘਦੇ ਆ। ਜ਼ਰੂਰੀ ਨਹੀਂ ਹੁੰਦੀ ਹਰੇਕ ਚੀਜ਼ ਤੁਹਾਡੇ ਮੂਹਰੇ, ਹੁਣ ਤੁਹਾਡੇ ਮੂਹਰੇ ਜ਼ਹਿਰ ਪਿਆ ਜਿਹਨੂੰ ਤੁਸੀਂ ਚੱਕ ਕੇ ਖਾਣੀ ਆ। ਇਹ ਤਾਂ ਆਪਣੇ ਮਨ ਨੂੰ ਵੀ ਆਪਾਂ ਸਾਂਭਣਾ ਹੁੰਦਾ। ਬਿਲਕੁਲ। ਬਾਕੀ ਜੇ ਆਪਾਂ ਕਹੀਏ ਵੀ ਉਹ ਗਾਣੇ ਗਾਉਂਦਾ ਜਿਹਨਾਂ ਖੂਨ ਖੋਲਦਾ, ਅੱਜ ਕੱਲ੍ਹ ਪੰਜਾਬੀ ਬੰਦੇ ਦਾ ਖੂਨ ਤਾਂ ਹੀ ਹਰੇਕ ਦਾ ਹੀ ਖੋਲਦਾ, ਅੱਜ ਵੀ ਖੋਲਦਾ ਸੀ, ਅੱਜ ਤੋਂ ਪਹਿਲਾਂ ਵੀ ਖੋਲਦਾ ਸੀ। ਜੇ ਇਹ ਕਹਿਣ ਵੀ ਵਿਵਾਦਿਤ ਨਹੀਂ ਹੁੰਦਾ ਜੀ, ਵੀ ਅੱਜ ਇੱਦਾਂ ਦੇ ਗਾਣੇ ਆ, ਜਾਂ ਜਿਵੇਂ ਅੱਜ ਕੱਲ੍ਹ ਉਹਨਾਂ ਦਾ ਵਿਚਾਰਿਆਂ ਦਾ ਰੌਲਾ ਜਿਹਾ ਚਲਾਤਾ ਸੀ ਕੋਈ ਬੱਬੂ ਮਾਨ ਵੀਰੇ ਨਾਲ, ਵੀ ਪਤਾ ਨਹੀਂ ਉਹਨਾਂ ਦਾ ਆਪਸੇ ਦਾ ਅੰਦਰੋਂ ਮੈਨੂੰ ਲੱਗਦਾ ਕੋਈ ਇੱਦਾਂ ਦੀ ਗੱਲ ਵੀ ਨਹੀਂ ਹੋਣੀ, ਲੋਕਾਂ ਦਾ ਹੋਊਗਾ ਬਣਾਇਆ ਹੋਇਆ। ਤਾਂ ਵੀਰੇ ਦਾ ਵੀ ਗਾਣਾ ਪਹਿਲਾਂ ਸੀਗਾ, ਪਿੰਡ ਪੈਰਾ ਲੱਗਦਾ, ਚੱਕ ਲੋ ਰਿਵਾਲਵਰ, ਰਫਲਾ ਕਬਜ਼ਾ ਲੈਣਾ, ਉਦੋਂ ਵੀ ਸੀਗਾ, ਉਹ ਤੋਂ ਪਹਿਲਾਂ ਵੀ ਚੱਲਦੇ ਸੀਗੇ। ਸਹੀ ਆ। ਪਰ ਖੈਰ ਮੈਂ ਵੀ ਇਹ ਗੱਲ 'ਚ ਐਡ ਕਰਨੀ ਚਾਹੂੰਗਾ ਕਿ ਉਹ ਸ਼ਖਸੀਅਤਾਂ ਦਾ ਕੋਈ ਆਪਸ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਰੁਤਬਾ ਹੈ, ਸਿੱਧੂ ਵੀਰੇ ਦਾ ਇੱਕ ਆਪਣੀ ਉਹਨੇ ਸਕਸੈਸ ਖੱਟੀ ਹੈ। ਅਸੀਂ ਉਹਨਾਂ ਦੀਆਂ ਸ਼ਖਸੀਅਤਾਂ ਦੇ ਨਾਲ ਕੋਈ ਛੇੜਛਾੜ ਨਾ ਕਰੀਏ, ਉਹ ਮਾੜੀ ਗੱਲ ਆ। ਅੱਛਾ, ਸਿੱਧੂ ਮੂਸੇਵਾਲੇ ਵਰਗੇ ਵੀਰ ਕਲਾਕਾਰ ਨਾਲ ਹੁਣ ਜੇ ਤੁਸੀਂ ਕਦੇ ਕੋਈ ਵੀਡੀਓ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਜਾਂ ਤੁਸੀਂ ਕਰਦੇ ਹੋ, ਤਾਂ ਐਜ਼ ਅ ਡਾਇਰੈਕਟਰ ਤੁਸੀਂ ਕਿਸ ਤਰ੍ਹਾਂ ਦੀ ਵੀਡੀਓ ਸਿੱਧੂ ਮੂਸੇਵਾਲੇ ਨਾਲ ਕਰਨੀ ਚਾਹੋਗੇ? ਮੈਂ ਪਹਿਲਾਂ ਉਹਨਾਂ ਦੇ ਸਾਰੇ ਗਾਣੇ ਜਿੰਨੇ ਵੀ ਅਜੇ ਤੱਕ ਆਏ, ਉਹਨਾਂ ਨੂੰ ਕੁਛ ਡਿਫਰੈਂਟ ਹੀ ਕਰਨ ਦੀ ਪਲਾਨ ਕੋਸ਼ਿਸ਼ ਤਾਂ ਮੈਂ ਹੀ ਕਰੂੰਗਾ, ਕੁਛ ਅਲੱਗ ਜਿਹੜਾ ਸਿੱਧੂ ਮੂਸੇਵਾਲੇ ਬਾਰੇ ਨੇ ਨਾ ਅੱਜ ਤੱਕ ਕੀਤਾ ਹੋਵੇ, ਵੀ ਕੁਛ ਉਹੋ ਜਿਹਾ ਕੁਛ ਨਵਾਂ ਲੈ ਕੇ ਆਈਏ ਜਿਹਦੇ ਵਿੱਚ ਸ਼ਾਇਦ ਲੋਕ ਉਹਨਾਂ ਨੂੰ ਦੇਖਣਾ ਚਾਹੁੰਦੇ ਹੋਣ।
ਵੀ ਕੋਈ ਸੋਚਾਂਗੇ ਕੋਈ ਜਿਹਾ ਪਲਾਨ ਕਰਾਂਗੇ। ਜਿਵੇਂ ਅੱਜ ਤੱਕ ਮੈਨੂੰ ਲੱਗਦਾ ਉਹਨਾਂ ਨੇ ਫੋਕ ਸਟਾਈਲ ਹਜੇ ਜਿਵੇਂ ਕਰਦੇ ਨੇ, ਯਾਨੀ ਕਿ ਪ੍ਰੋਪਰ ਕੁਝ ਉੱਦਾਂ ਦਾ ਵੀ ਨਹੀਂ ਕੀਤਾ। ਮੇਰੇ ਕੋਲ ਹੈਗੇ ਇੱਕ ਦੋ ਆਈਡੀਆ, ਚਲੋ ਕਾਹਨੂੰ ਆਪਾਂ ਜਦੋਂ ਮੁਲਾਕਾਤ ਹੋਊਗੀ ਫਿਰ ਆਪਾਂ ਉਹਨਾਂ ਨਾਲ ਗੱਲ ਕਰਾਂਗੇ, ਹਨਾ। ਅੱਛਾ, ਇੱਕ ਗੱਲ ਹੋਰ ਕਮਲ ਵੀਰੇ, 15 ਸਾਲ ਹੋ ਗਏ ਵੀਡੀਓਜ਼ ਬਣਾਉਂਦੇ ਨੂੰ ਤੁਹਾਨੂੰ। ਮੈਂ ਨਾਰਮਲੀ ਹੁਣ ਪਿਛਲੇ 5 ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਟ੍ਰੈਂਡ ਦੇਖਦਾ ਕਿ ਅਗਰ ਕਿਸੇ ਵੀਡੀਓ ਡਾਇਰੈਕਟਰ ਦੇ 2-3 ਗਾਣੇ ਹਿੱਟ ਹੋ ਜਾਣ, ਹਾਂਜੀ, ਤਾਂ ਉਹ ਕਹਿੰਦਾ ਜੀ ਲਿਆਓ ਫਿਲਮ ਲਿਆਓ, ਮੈਂ ਹੁਣ 2 ਤੋਂ 3 ਕਰੋੜ 4 ਕਰੋੜ ਦੀ ਫਿਲਮ ਬਣਾਉਣ ਜੋਗਾ ਹੋ ਗਿਆ। ਕਈਆਂ ਨੇ ਬਣਾਈਆਂ ਵੀ ਨੇ ਤੇ ਨੋ ਡਾਊਟ ਡਬੋਈਆਂ ਵੀ ਨੇ, ਠੀਕ ਹੈ ਜੀ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ 3 ਗਾਣੇ ਬਣਾ ਕੇ ਜਦੋਂ ਇੱਕ ਡਾਇਰੈਕਟਰ ਫਿਲਮ ਨੂੰ ਹੱਥ ਪਾ ਲੈਂਦਾ ਤਾਂ ਉਹ ਕਿੱਡਾ ਕੁ ਵਧੀਆ ਫੈਸਲਾ ਹੁੰਦਾ, ਕਿਵੇਂ ਦੇਖਦੇ ਹੋ? ਪਤਾ ਨਹੀਂ, ਮੈਂ ਤਾਂ ਆਪ ਕਈ ਵਾਰੀ ਸੋਚਦਾ ਹੁੰਦਾ ਹਾਂ। ਮੈਂ ਆਪਣੀ ਟੀਮ ਨਾਲ ਵੀ ਡਿਸਕਸ ਕੀਤੀ ਹੈ, ਮੈਂ ਕਿਹਾ ਯਾਰ ਆਹ ਬੰਦੇ ਹੁਣੇ ਜੇ ਸਾਲ ਕੁ ਵੀ ਨਹੀਂ ਹੋਇਆ ਇਹਨਾਂ ਨੂੰ ਕੰਮ ਕਰਦੇ, ਯਾਰ ਫਿਲਮ ਕਰ ਰਹੇ ਨੇ। ਚਲੋ ਮੈਂ ਕਿਹਾ ਜਾਂ ਤਾਂ ਸਾਡੇ ਨਾਲ ਬਹੁਤ ਜ਼ਿਆਦਾ ਨੌਲੇਜ ਹੋਣੀ, ਜਾਂ ਭਰਾਵਾ ਅਗਲੇ ਦੀ ਮਾਰਕੀਟ ਵਾਲੀ ਜ਼ਿਆਦਾ ਹੋਣੀ। ਐਕਚੁਅਲੀ ਨਾ ਕੁਝ ਲੋਕਾਂ ਨੂੰ ਲੋਕਾਂ ਦੇ ਅੰਦਰ ਵੜਨਾ ਆਉਂਦਾ ਹੁੰਦਾ, ਸਾਡੇ ਕੋਲ ਐਕਚੁਅਲੀ ਉਨਾ ਸਮਾਂ ਨਹੀਂ, ਯਾਨੀ ਕਿ ਆਪਣੇ ਤੋਂ ਪੁੱਛ ਨਹੀਂ ਹੁੰਦੀ ਹੈਗੀ ਭਾਜੀ ਜੇ ਬੋਲ ਐਵੇਂ ਲੋਕ ਬਹੁਤ ਕੰਮ, ਹਾਂ ਸਾਡੇ ਤੋਂ ਕੰਮ ਨਹੀਂ ਹੁੰਦਾ ਹੈਗਾ। ਅਸੀਂ ਜੇ ਕੰਮ ਕਰਾਂਗੇ ਆਪਣੀ ਹਿੱਕ ਦੇ ਜ਼ੋਰ ਨਾਲ ਕਰਾਂਗੇ, ਆਪਣੇ ਸਟਾਈਲ ਨਾਲ ਕਰਾਂਗੇ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਡਾਇਰੈਕਸ਼ਨ ਕਰੂੰਗਾ, ਡਾਇਰੈਕਟਰ ਦਾ ਮਤਲਬ ਕੀ ਆ, ਉਹਦੇ ਸਟਾਈਲ ਨਾਲ ਚੱਲਣਾ, ਉਹਦਾ ਕੰਮ ਕਰਨਾ, ਤੇ ਉਹ ਕਰ ਲੈਂਦੇ ਨੇ ਵਧੀਆ। ਇਹ ਤਾਂ ਦੇਖੋ ਜੀ, ਪ੍ਰੋਡਿਊਸ ਜਿਹਨੇ ਪੈਸਾ ਡਿਪੈਂਡ ਕਰਨਾ, ਜਿਹਨੇ ਡਬੋਣਾ ਉਹਨੇ ਡਬੋ ਵੀ ਦੇਣਾ, ਉਹ ਤਾਂ ਬੰਦੇ ਨੂੰ ਨੌਲੇਜ ਚਾਹੀਦੀ ਆ। ਕਿਉਂਕਿ ਇਹਦੇ ਨਾਲ ਮੈਂ ਨਹੀਂ ਕਹਿੰਦਾ, ਹਰੇਕ ਦਾ ਘਰ ਚੱਲਦਾ ਜੀ, ਹਰੇਕ ਦਾ ਇਹ ਬਿਜ਼ਨਸ ਆ, ਹਰੇਕ ਨੇ ਰੋਟੀ ਖਾਣੀ ਆ, ਠੀਕ ਆ। ਜਿਨ੍ਹਾਂ ਨੂੰ ਜਿੱਥੋਂ ਚੰਗਾ ਲੱਗਦਾ, ਮੀਨ ਤੁਸੀਂ ਕਹਿਣ ਦਾ ਮਤਲਬ ਇਹ ਹੈ ਜਿਹੜਾ ਬੰਦਾ ਅੱਜ ਕੱਲ੍ਹ ਵਾਇਰਲ ਆ, ਲੋਕ ਸਿਰਫ ਉਹਦੇ ਨਾਲ ਜੁੜਨਾ ਚਾਹੁੰਦੇ ਨੇ, ਚਾਹੇ ਉਹ ਇੱਕੋ ਵੀਡੀਓ ਤੋਂ ਵਾਇਰਲ ਆ। ਜੇ ਅਸੀਂ ਅੱਜ ਤੋਂ 500-600 ਗਾਣਾ ਕਰਨ ਤੋਂ ਬਾਅਦ ਵੀ ਆਰਾਮ ਨਾਲ ਬੈਠੇ, ਅਸੀਂ ਇੰਨਾ ਵੀ ਲੋਕਾਂ 'ਚ ਅਸੀਂ ਘੱਟ ਆਉਂਦੇ ਹਾਂ, ਸਿਰਫ ਇੰਨਾ ਕੁ ਫਰਕ ਆ। 10 ਦਿਨ ਆਪਾਂ ਲੋਕਾਂ ਦੇ ਵਿੱਚ ਆ, ਸਾਡਾ ਚਿਹਰਾ ਹੀ ਸਾਰੇ ਪਾਸੇ ਦਿਖੀ ਜਾਵੇ, ਅਸੀਂ ਉਹ ਦਿਖੀ ਜਾਈਏ, ਲੋਕਾਂ ਨੂੰ ਕਹਿਣਾ ਆਹੀ ਬੰਦਾ ਚਾਹੀਦਾ ਜੀ, ਆਪਾਂ ਦੇ ਤਾਂ ਫੈਨ ਫੋਲੋਇੰਗ ਬੜੀ ਹੈ ਜੀ, ਇਹਦੇ ਤਾਂ ਆਹ ਚੀਜ਼ ਬਹੁਤ ਹੈ ਜੀ, ਆਪਾਂ ਤਾਂ ਇਹ ਬੰਦੇ ਨਾਲ ਫਿਲਮ ਕਰੀਏ ਜੀ, ਆਪਾਂ ਤੈਨੂੰ ਗਾਣੇ 'ਚ ਵੀ ਲਈਏ, ਵੀਡੀਓ ਵੀ ਇਹ ਤੋਂ ਹੀ ਕਰਾਉਣਾ ਜੀ। ਬਿਲਕੁਲ ਠੀਕ ਆ। ਹੁੰਦਾ ਕੀ ਅੱਜ ਕੱਲ੍ਹ ਕੁਝ ਹੋਰ ਬਹੁਤ ਗੱਲਾਂ ਨੇ, ਜਿਵੇਂ ਉਹ ਦੱਸਾਂ ਮੀਡੀਆ ਦੇ ਮੂਹਰੇ, ਤੇ ਫਿਰ ਲੋਕਾਂ ਚੁਬਣੀਆਂ ਨੇ। ਲੋਕ ਕਹਿ ਦਿੰਦੇ ਨੇ ਵੀ ਚਲੋ ਆਹ ਵੀਡੀਓ ਜੀ ਅਸੀਂ ਉਹ ਫਲਾਣੇ ਤੋਂ ਕਰਾਇਆ ਜੀ, ਸਾਡਾ ਚੱਲ ਗਿਆ ਜੀ, ਥੱਲੇ ਇੰਨੇ ਕਮੈਂਟ ਆ ਜੀ, ਫਲਾਣੇ ਆਏ। ਉਹ ਤਾਂ 1000 ਰੁਪਏ ਦੇ ਥੱਲੇ ਕਮੈਂਟ ਪੈ ਜਾਂਦੇ ਨੇ, ਜਿੰਨੇ ਮਰਜ਼ੀ ਪਵਾ ਲਓ। ਮੈਂ ਕਿਸੇ ਵੀ ਆਪਣੇ ਵੀਡੀਓ ਥੱਲੇ ਉਹੀ ਪਵਾ ਦਵਾਂ, ਚੱਕ ਜੀ ਨਾਈਸ ਵੀਡੀਓ ਕਮਲਪ੍ਰੀਤ ਜੋਨੀ ਨੇ ਵੀਡੀਓ ਨੇ ਬਣਾਈ ਹੈ, ਬਸ ਇਹਦੇ ਕਰਕੇ ਵੀਡੀਓ ਹੈ ਜੀ। ਉਹ ਚੀਜ਼ਾਂ ਨੂੰ ਪਤਾ ਨਹੀਂ, ਲੋਕ ਉਹ ਦੇਖ, ਯਾਨੀ ਕਿ ਭੇਡ ਚਾਲ ਜੀ ਹੋ ਗਈ ਬਸ, ਵੀ ਤੁਹਾਡੇ ਕਮੈਂਟ ਆਉਣੇ ਚਾਹੀਦੇ, ਦਿਖਾਵਾ ਰਹਿ ਗਿਆ ਜੀ, ਬਸ ਹੋਰ ਕੁਝ ਨਹੀਂ ਹੈ। ਅਸਲੀ ਕਿਸੇ ਨੂੰ ਪੁੱਛੋ ਮਾਰਕੀਟ 'ਚ ਜਾ ਕੇ, ਗਾਣਾ ਕਿਸੇ ਨੂੰ ਪਤਾ ਨਹੀਂ ਹੁੰਦਾ, YouTube ਤੇ 10-20 ਮਿਲੀਅਨ ਕਰੀ ਫਿਰਦੇ ਹੁੰਦੇ ਨੇ। ਬਿਲਕੁਲ ਬਿਲਕੁਲ। ਤੇ ਵੱਡੀ ਗੱਲ ਇਹ ਆ ਜੀ, ਮੈਨੂੰ ਵੀਰੇ ਦੀ ਜਿਹੜੀ ਖਾਸੀਅਤ ਲੱਗੀ ਜਦੋਂ ਮੈਂ ਇਹਨਾਂ ਬਾਰੇ ਰਿਸਰਚ ਕਰ ਰਿਹਾ ਸੀ, ਕੱਲ ਆਪਣੇ ਘਰ ਬੈਠਾ, ਵਾਰਿਸ ਮਨਮੋਹਨ ਵਾਰਿਸ ਸਾਹਿਬ ਹੋਣਾ ਤੋਂ ਲੈ ਕੇ, ਕਿਹੜਾ ਗਾਣਾ ਸੀ ਜਿਹੜਾ ਤੁਸੀਂ ਵਾਰਿਸ ਸਾਹਿਬ ਨਾਲ ਕੀਤਾ, ਮੈਂ ਭੁੱਲ ਗਿਆ। ਮੈਂ ਉਹਨਾਂ ਨਾਲ ਕੀਤਾ ਜੀ, ਮਨਮੋਹਨ ਵਾਰਿਸ ਭਾਜੀ ਨਾਲ ਹੁਣੇ ਸਪੀਕਰ ਗਾਣਾ ਸੀਗਾ, ਅਮਨ ਹੇਅਰ ਭਾਜੀ ਦਾ ਮਿਊਜ਼ਿਕ ਸੀਗਾ ਜੀ, ਬਹੁਤ ਸੋਹਣਾ ਗਾਣਾ। ਤੇਰੇ ਨਾਲ ਹੋ ਗਿਆ ਪਿਆਰ ਜੱਟ ਨੂੰ ਜਾ ਕੇ ਸਪੀਕਰ 'ਚ ਬੋਲਿਆ ਮਨ, ਪਰ ਬਹੁਤ 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 ਵਧੀਆ ਇਨਸਾਨ ਲੱਗੇ। ਮੈਂ ਬਹੁਤ ਘਬਰਾਉਂਦਾ ਸੀਗਾ ਜਦੋਂ ਮੈਂ ਵੀਡੀਓ ਸ਼ੂਟ ਕਰਨਾ ਸੀ, ਮੈਂ ਮੁਲਾਕਾਤ ਵੀ ਕਦੀ ਹੋਈ ਨਹੀਂ ਸੀ ਮੇਰੀ ਉਹਨਾਂ ਨਾਲ, ਤੇ ਕੁਝ ਪ੍ਰੋਬਲਮ ਹੋ ਗਈ ਸੀਗੀ ਸੈੱਟ ਦੇ ਉੱਤੇ। ਅੱਛਾ, ਇਹ ਗਾਣਾ ਤੁਹਾਡੇ ਲਿੰਕ 'ਚ ਕਿਵੇਂ ਆਇਆ ਵਾਰਿਸ? ਮੇਰੇ ਅਮਨ ਹੇਅਰ ਭਾਜੀ ਬਹੁਤ ਅੱਛੇ ਮਿੱਤਰ ਨੇ, ਅਸੀਂ ਬਹੁਤ ਸਾਲ ਪਹਿਲਾਂ ਅੰਗਰੇਜ਼ ਅਲੀ ਵੀਰੇ ਦੀ ਐਲਬਮ ਆਈ ਸੀ ਇੱਕ ਦਿਨ, ਅੱਜ ਤੋਂ 10-12 ਸਾਲ ਪਹਿਲਾਂ, ਅਸੀਂ ਉਦੋਂ ਦੇ ਇਕੱਠੇ ਆ, ਅਸੀਂ ਉਦੋਂ ਦੇ ਬਹੁਤ ਅੱਛੇ ਮਿੱਤਰ ਆ, ਤੇ UK ਵੀ ਸਾਡੀ ਮੁਲਾਕਾਤ ਹੁੰਦੀ ਰਹਿੰਦੀ ਆ। ਤੇ ਉਹ ਵੀਰੇ ਨੇ ਫਿਰ ਵੀਰੇ ਦੀ ਐਲਬਮ ਦਾ ਗਾਣਾ ਸੀਗਾ, ਤੇ ਉਹਨਾਂ ਨੇ ਮੈਨੂੰ ਗਾਣਾ ਕਰਨ ਨੂੰ ਕਿਹਾ ਸੀ। ਅੱਛਾ, ਹੁਣ ਕਦੇ ਫਿਰ ਫਿਲਮ ਬਣਾਉਣ ਦਾ ਆਈਡੀਆ ਨਹੀਂ ਮਨ 'ਚ ਆਇਆ ਵੀ ਮੈਂ ਇੱਕ ਵੱਡੀ ਫੀਚਰ ਫਿਲਮ ਪੰਜਾਬੀ, ਕੋਈ 15 ਸਾਲ ਦਾ ਐਕਸਪੀਰੀਅੰਸ, ਆਈ ਥਿੰਕ ਇਟਸ ਇਨਫ, ਬਹੁਤ ਹੁੰਦਾ ਵੀ। ਅੱਛਾ, ਜੇ ਮੰਨ ਲਓ ਬਣਾਉਣੇ ਵੀ ਹੋ ਤਾਂ ਕਿਸ ਤਰ੍ਹਾਂ ਦਾ ਆਈਡੀਆ ਮਨ 'ਚ ਘਰ ਕਰਿਆ ਬੈਠਾ ਵੀ ਯਾਰ ਜੇ ਮੈਨੂੰ ਮੌਕਾ ਮਿਲਿਆ ਤਾਂ ਯਾਰ ਮੈਂ ਇਹੋ ਜਿਹੀ ਚੀਜ਼ ਬਣਾਉਂਗਾ? ਪਹਿਲਾਂ ਤਾਂ ਜੀ ਮੇਰਾ ਦਿਲ ਤਾਂ ਜਿਹੜਾ ਸਭ ਤੋਂ ਪਹਿਲਾਂ ਹੈਗਾ ਉਹ ਸੀਗਾ ਹਿੰਦੀ ਦਾ। ਮੈਂ ਪੰਜਾਬੀ ਤੋਂ ਥੋੜਾ ਜਿਹਾ ਹਟ ਕੇ ਕਰਨਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਚਾਹੇ ਮੈਂ ਛੋਟੀ ਫਿਲਮ ਬਣਾਵਾਂ, ਕੁਝ ਮੈਂ ਹਿੰਦੀ ਬਣਾਵਾਂ, ਮੇਰਾ ਟਾਰਗੇਟ ਹੋਰ ਸੀਗਾ। ਪੰਜਾਬੀ ਆਲਮੋਸਟ ਸਾਡੀ ਸਾਰੀਆਂ ਫਾਈਨਲ ਨੇ, ਤੁਸੀਂ ਬੜੀ ਜਲਦੀ ਅਨਾਉਂਸਮੈਂਟ ਵੀ ਹੋ ਜਾਣੀ ਸੀ। ਤਾਂ 2020 ਥੋੜਾ ਜਿਹਾ ਡਾਮਾਡੋਲ ਚੱਲ ਰਿਹਾ, ਤੁਹਾਨੂੰ ਪਤਾ ਦੁਨੀਆ ਦਾ, ਤਾਂ ਕਰਕੇ ਸਾਡੇ ਆਪਣੇ ਹੀ ਲੇਬਲ ਗੋਲਡਨ ਰਿਕਾਰਡਸ ਤੋਂ ਗੁਰੀ ਮੰਗੜ ਜੀ ਸਾਡੇ ਪ੍ਰੋਡਿਊਸਰ ਨੇ, ਤੇ ਪੰਜਾਬ ਦੇ ਬਹੁਤ ਵਧੀਆ ਰਾਈਟਰ ਨੇ, ਸਿੰਘਜੀਤ ਵੀਰਾ, ਬਹੁਤ ਵਧੀਆ ਗੀਤ ਵੀ ਲਿਖਦੇ ਨੇ। ਅਸੀਂ ਉਹਨਾਂ ਨੂੰ ਬਲਰਾਜ ਵੀਰੇ ਦਾ ਗਾਣਾ ਕੀਤਾ ਜਾਂ ਹੋਰ ਕਿੰਨੇ ਗਾਣੇ ਅਸੀਂ ਇਕੱਠੇ ਕਰ ਰਹੇ ਹਾਂ, ਤੇ ਉਹਨਾਂ ਨਾਲ ਸਾਡੀ ਉਹਦੀ ਵੀਰੇ ਦੀ ਲਿਖੀ ਹੋਈ ਫਿਲਮ ਆ, ਤੇ ਅਸੀਂ ਸ਼ਾਇਦ ਬਹੁਤ ਜਲਦੀ ਉਹ ਵੀ ਫਿਲਮ ਲੋਕਾਂ ਦੀ ਝੋਲੀ ਪਾਵਾਂਗੇ। ਇੱਕ ਹੋਰ ਸਵਾਲ, ਇਹ ਮੈਂ ਦਰਸ਼ਕਾਂ ਨਾਲ ਵੀ ਗੱਲ ਸਾਂਝੀ ਕਰਨਾ ਚਾਹੂੰਗਾ ਕਿ ਅੱਜ ਕੱਲ੍ਹ ਜਿੱਦਾਂ ਵੀਰੇ ਨੇ ਵੀ ਪਹਿਲਾਂ ਗੱਲ ਕਹੀ ਕਿ ਪੰਜਾਬੀ ਇੰਡਸਟਰੀ 'ਚ ਮੈਟਰ ਨਹੀਂ ਕਰਦਾ ਤੁਹਾਡੇ 'ਚ ਕਲਾ ਕਿੰਨੀ ਕਾ, ਜੇ ਤੁਸੀਂ ਵਾਇਰਲ ਹੋ ਭਾਵੇਂ ਤੁਸੀਂ ਕੁਛ ਵੀ ਹੋ ਤਾਂ ਤੁਹਾਨੂੰ ਕੰਮ ਮਿਲ ਜੂਗਾ। ਪਰ ਜਦੋਂ ਇਹੋ ਜਿਹੇ ਲੋਕਾਂ ਨੂੰ ਕੰਮ ਮਿਲਦਾ ਹੈ ਜਿਨ੍ਹਾਂ 'ਚ ਕੋਈ ਕਲਾ ਨਹੀਂ ਹੁੰਦੀ, ਆਪਾਂ ਨੂੰ ਵੀ ਪਤਾ ਵੀ ਇਹ 'ਚ ਕੋਈ ਕਲਾ ਨਹੀਂ, ਇਹ ਵਾਇਰਲ ਹੋ ਗਿਆ, ਇਹ ਕੋਈ ਪੁੱਠਾ ਕੰਮ ਕਰਕੇ ਵਾਇਰਲ ਹੋ ਗਿਆ, ਕੋਈ ਸਿੱਧਾ ਕੰਮ ਕਰਕੇ ਵਾਇਰਲ ਹੋ ਗਿਆ, ਉਹਨੂੰ ਨਾ ਚਾਹੁੰਦੇ ਹੋਏ ਕਈ ਸਿੰਗਰ ਵੀ ਡਿਮਾਂਡ ਕਰਦੇ ਨੇ ਕਿ ਕਮਲ ਵੀਰੇ ਨੂੰ ਗਾਣੇ ਚਲਾਓ, ਕਮਲ ਵੀਰੇ ਨੂੰ ਫਿਲਮ ਚਲਾਓ। ਉੱਥੇ ਮਨ ਦੁਖੀ ਨਹੀਂ ਹੁੰਦਾ ਵੀ ਯਾਰ ਦੁਖੀ ਕੀ ਜੀ, ਬਹੁਤ ਗੱਲਾਂ ਹੁੰਦੀਆਂ ਨੇ, ਬਹੁਤ ਅੱਜ ਕੱਲ੍ਹ ਮਾਡਲਸ ਤੋਂ ਲੈ ਕੇ ਹਰੇਕ ਬੰਦੇ ਦੀ ਗੱਲ ਕਰਦਾ ਮੈਂ, ਕਈ ਈਵਨ ਕਿ
ਮੈਂ ਬਜਟਾਂ ਦੀ ਵੀ ਗੱਲ ਕਰਾਂ, ਈਵਨ ਮੈਂ ਸ਼ਹਿਨਾਜ਼ ਕੌਰ ਗਿੱਲ ਨੂੰ ਵੀ ਲਾਂਚਿੰਗ ਤੋਂ ਮੇਰੇ ਨਾਲ ਹੀ ਸੀਗੀ, ਉਹ ਮੈਂ ਕਾਫੀ 20-25 ਵੀਡੀਓ ਵੀ ਕੀਤੇ ਨੇ ਹਨਾ। ਅੱਜ ਉਹ ਇੱਕ ਸਟਾਰਡਮ ਉਹਦਾ ਹੋ ਰਿਹਾ, ਚਲੋ ਉਹਦਾ ਬੰਦ ਆ, ਬੰਬੇ ਸ਼ਿਫਟ ਹੋ ਗਈ। ਇੱਕ ਬਜਟਿੰਗ ਦੇ ਵਾਈਜ਼ ਵੀ ਲੋਕੀ ਏਡੇ ਹੋ ਜਾਂਦੇ ਨੇ, 4-4 ਗਾਣੇ ਨਹੀਂ ਚੱਲਦੇ, 3-3 4-4 ਗਾਣੇ। ਇੱਕ ਆਰਟਿਸਟ ਜਿਹੜਾ ਵਿਚਾਰਾ ਬਹੁਤ ਮਿਹਨਤ ਕਰ ਰਿਹਾ, ਕੋਈ ਵੀ ਆਰਟਿਸਟ ਆ ਵਿਚਾਰੇ ਨੂੰ ਕਿੰਨੇ ਸਾਲ ਹੋ ਗਏ, ਉਹਦੀ ਵੈਲਿਊ 5000 ਦੀ ਆ। ਇੱਕ ਬੰਦਾ ਪਿੱਛੋਂ ਆਉਂਦਾ ਵਾਇਰਲ ਹੋ ਜਾਂਦਾ, ਕੋਈ ਮਾੜਾ ਜਿਹਾ ਉਹੀ ਗੱਲ, ਉਹਦੀ ਵੈਲਿਊ 50000 ਦੀ ਹੋ ਜਾਂਦੀ ਹੈ 2 ਦਿਨਾਂ 'ਚ। ਕੋਈ ਚੀਜ਼ ਨਹੀਂ, ਕਲਾ ਨਾਂ ਦੀ ਚੀਜ਼ ਨੂੰ ਯਾਨੀ ਕਿ ਲੋਕ ਐਂ ਸਮਝਦੇ ਨਹੀਂ ਕੁਛ। ਅਗਲਾ ਕਹਿੰਦਾ ਬਸ ਤਾਂ ਉਹ ਚਾਹੀਦੀ ਜਿਹਦੇ ਇੰਸਟਾਗ੍ਰਾਮ ਤੇ 1 ਮਿਲੀਅਨ ਫਾਲੋਵਰ ਨੇ, ਉਹ ਠੀਕ ਹੈ ਜੀ, ਉਹ ਚਾਹੇ ਜਿਵੇਂ ਮਰਜ਼ੀ ਆਏ ਹੁਣ। ਹਾਂ ਜਿਵੇਂ ਮਰਜ਼ੀ ਆਏ ਹੁਣ, ਸਾਨੂੰ ਤਾਂ ਆਹ ਵਧੀਆ ਜੀ, ਠੀਕ ਹੈ। ਕਈ ਜਗ੍ਹਾ ਸਾਨੂੰ ਸਿੰਗਰ ਡਿਮਾਂਡ ਕਰਦੇ ਨੇ, ਆਪਾਂ ਤਾਂ ਆਹੀ ਕੁੜੀ ਲੈਣੀ ਹੈ ਜੀ, ਇਹ ਹੈ ਜੀ, ਉਹਦਾ ਬਜਟ ਹੈ। ਚਲੋ ਮੈਂ ਕੋਸ਼ਿਸ਼ ਤਾਂ ਚਲੋ ਹੁਣ ਅੱਜ ਕੱਲ੍ਹ ਕੀ ਕਰੀਏ, ਰੋਟੀ ਸਾਰਿਆਂ ਨੇ ਖਾਣੀ ਹੈ। ਜੇ ਸਾਨੂੰ ਵਧੀਆ ਬਜਟ ਮਿਲਦਾ ਉਹਨਾਂ ਦੇ ਲੱਗ, ਮੈਂ ਤਾਂ ਸਿੱਧਾ ਕਹਿਣਾ ਵੀ ਉਹਨੇ ਤੁਸੀਂ ਪੇਮੈਂਟ ਆਪਣੀ ਲੱਗ ਦੋ ਬਈ, ਮੇਰੇ ਵੀਡੀਓ ਤੋਂ ਲੱਗ, ਤੁਸੀਂ ਚਾਹੇ ਮੇਰੇ ਭਾਣੇ ਲੱਖ ਵਾਲੀ ਕੁੜੀ ਲਓ, ਤੁਸੀਂ ਲਓ 50000 ਵਾਲੀ, ਤੁਸੀਂ ਲਓ 10 ਲੱਖ ਵਾਲੀ, ਮੈਨੂੰ ਕੋਈ ਮਤਲਬ ਨਹੀਂ ਹੈਗਾ, ਠੀਕ ਹੈ। ਮੈਂ ਕੰਮ ਕਰਾਉਣਾ, ਕੰਮ ਕਰ ਲੈਣਾ। ਬਿਲਕੁਲ। ਅੱਛਾ, ਨਵੇਂ ਜਿਹੜੇ ਮੰਨ ਲਓ ਸਾਡੇ ਵਰਗੇ ਮੁੰਡੇ ਕੁੜੀਆਂ ਤੁਹਾਨੂੰ ਅਪਰੋਚ ਵੀ ਬਹੁਤ ਕਰਦੇ ਹੋਣਗੇ, ਡਾਇਰੈਕਟਰਾਂ ਦੀ ਤਾਂ ਫੇਸਬੁੱਕ ਭਰੀ ਰਹਿੰਦੀ ਹੈ। ਹਾਂਜੀ। ਕਿੰਨਾ ਕੁ ਉਹਨਾਂ ਲਈ ਸੌਖਾ ਹੈ, ਜਿਹੜੇ ਵਾਕਈ ਕਲਾ ਰੱਖਦੇ ਨੇ, ਟੈਲੈਂਟ ਰੱਖਦੇ ਨੇ, ਮੁੰਡਿਆਂ ਤੇ ਕੁੜੀਆਂ ਦੋਨਾਂ ਦੀ ਗੱਲ ਕਰਦਾ, ਅਗਰ ਵਾਕਈ ਕੋਈ ਮੁੰਡਾ ਕੁੜੀ ਕਲਾ ਰੱਖਦਾ, ਟੈਲੈਂਟ ਰੱਖਦਾ, ਤਾਂ 15 ਸਾਲਾਂ ਦਾ ਐਕਸਪੀਰੀਅੰਸ ਮੈਨੂੰ ਲੱਗਦਾ ਤੁਸੀਂ ਤਾਂ ਸੱਚ ਦੱਸੋਗੇ ਕਿ ਵਾਕਈ ਇਹ ਲਾਈਨ ਫਿਰ ਉਹਨਾਂ ਲਈ ਵਧੀਆ ਹੈਗੀ ਹੈ, ਜਿਹੜਾ ਬੰਦਾ ਵਾਕਈ ਕਲਾ ਰੱਖਦਾ। ਮੇਰੇ ਵੱਲੋਂ ਤਾਂ ਬਹੁਤ ਵਧੀਆ ਜੀ, ਮੈਂ ਤਾਂ ਲੱਭਦਾ ਰਹਿਣਾ, ਮੈਨੂੰ ਜੇ ਕੁਝ ਮਿਲਦਾ ਹੈ ਜਾਂ ਕੁਝ ਮਿਲਦਾ, ਮੇਰੀ ਤਾਂ ਪ੍ਰੋਪਰ ਟੀਮ ਆ। ਮੈਨੂੰ ਤਾਂ ਦੇਖੋ ਜੇ ਮੇਰੇ ਨਾਲ ਕੋਈ ਕੰਮ ਕਰਦਾ ਮੈਨੂੰ ਚੰਗਾ ਲੱਗਦਾ, ਮੇਰਾ ਮੋਸਟਲੀ ਹਰੇਕ ਗਾਣੇ 'ਚ ਹੀ ਹੁੰਦਾ ਵੀਰੋ। ਮੈਂ ਕੰਟੀਨਿਊ, ਜਿਵੇਂ ਮੈਂ ਕਿਸੇ ਆਰਟਿਸਟ ਵੀ, ਕੋਈ ਕੁੜੀਆਂ ਨਵੀਆਂ ਵੀ ਹੋਣ ਜਾਂ ਕੋਈ ਵੀ ਆ, ਜਦੋਂ ਅਸੀਂ ਸ਼ਹਿਨਾਜ਼ ਕੌਰ ਗਿੱਲ ਦੀ ਮੈਂ ਗੱਲ ਕਰਦਾ, ਇਹਦਾ ਦੂਸਰਾ ਵੀਡੀਓ ਮੇਰੇ ਨਾਲ ਸੀਗਾ, ਤੇ ਇਹਦੇ ਬਹੁਤ ਵਧੀਆ ਆਰਟਿਸਟ ਸੀ, ਇਹਦੀ ਨੇਚਰ ਬੜੀ ਚੰਗੀ ਸੀਗੀ, ਤੇ ਮੈਨੂੰ ਲੱਗਦਾ ਵੀ ਸਿਰਫ ਇੰਨਾ ਕੀ ਕੰਮ ਕਰਦਾ, ਨਾ ਕੋਈ ਬਜਟ ਵਾਲੀ ਕਦੀ ਗੱਲ ਹੋਈ ਆ, ਸਿਰਫ ਹਾਂ ਕਿੱਥੇ ਉਦੋਂ ਸਨਾ ਨਾਮ, ਛੋਟਾ ਨਾਮ ਉਹਦਾ ਸਨਾ ਸੀ, ਮੈਂ ਉਹਨੂੰ ਫੋਨ ਕਰਨਾ, ਹਾਂ ਕਿੱਥੇ ਸਨਾ, ਸਵੇਰੇ ਸ਼ੂਟ ਆ, ਓਕੇ ਠੀਕ ਹੈ ਸਰ, ਓਕੇ ਟਕ, ਕਿੱਥੇ ਆ, ਦੂਜਾ ਤੀਜਾ ਸ਼ੂਟ ਆ, ਕਿੱਥੇ ਸਨਾ, ਸ਼ੂਟ ਹੈ, ਚੱਲ ਓਕੇ। ਯਾਨੀ ਕਿ ਕੰਟੀਨਿਊ ਸਾਡਾ ਇੱਦਾਂ ਸਿਸਟਮ ਸੀਗਾ। ਜਿਹੜੇ ਆਰਟਿਸਟ ਮੈਨੂੰ ਚੰਗੇ ਲੱਗਦੇ ਨੇ, ਜਿਨ੍ਹਾਂ ਨਾਲ ਮੈਂ ਕੰਮ ਕਰਦਾ, ਜਿਨ੍ਹਾਂ ਨੂੰ ਮੈਂ ਲਾਂਚ ਕਰਦਾ, ਮੈਨੂੰ ਫੈਮਿਲੀ ਜੀ ਲੱਗਣ ਲੱਗ ਜਾਂਦੀ ਹੈ, ਬੰਦਾ ਕਹਿੰਦਾ ਚਲੋ ਵਧੀਆ। ਤੁਹਾਡੀ ਆਰਟਿਸਟ ਸ਼ਹਿਨਾਜ਼ ਤੁਸੀਂ ਜ਼ਿਕਰ ਕੀਤਾ, ਹਾਂਜੀ, ਬਹੁਤ ਛੋਟੇ ਲੈਵਲ ਤੋਂ ਤੁਹਾਡੇ ਨਾਲ ਸ਼ੁਰੂ ਕੀਤਾ, ਤੇ ਅੱਜ ਉਹ ਇੱਕ ਮਤਲਬ ਕਹ ਲਓ ਕਿ ਨੈਸ਼ਨਲ ਲੈਵਲ ਦਾ ਬ੍ਰਾਂਡ ਨੇ। ਖੁਸ਼ੀ ਹੁੰਦੀ ਹੈ ਕਿ ਮੇਰੇ ਗਾਣਿਆਂ ਦਾ ਆਰਟਿਸਟ। ਹਾਂਜੀ ਹਾਂਜੀ ਹਾਂਜੀ। ਮੈਂ ਇਦਾਂ ਵੀ ਇੱਕ ਕੁੜੀ, ਉਹ ਤੋਂ ਪਹਿਲਾਂ ਵੀ ਇੱਕ ਹੁਣੇ ਮੂਵੀ ਆਈ ਹੈ ਬੇਗਮ ਜਾਨ, ਤੇ ਥੋੜੇ ਦਿਨ ਪਹਿਲਾਂ ਕਪਿਲ ਵੀਰੇ ਦਾ ਸ਼ੋਅ ਵੀ ਚੱਲਦਾ ਸੀ, ਤੇ ਇੱਕ ਹੋਰ ਬਾਲੀਵੁੱਡ ਦਾ ਮੈਂ ਉਹਨਾਂ ਦਾ ਇੰਟਰਵਿਊ ਦੇਖ ਰਿਹਾ ਸੀ ਟੀਵੀ ਦੇ ਉੱਤੇ, ਵਿਦਿਆ ਬਾਲਨ ਜੀ ਦੇ ਨਾਲ ਉਹਨਾਂ ਦਾ ਪਰਫਾਰਮ ਸੀ। ਉਹਨਾਂ ਨੇ ਇੰਟਰਵਿਊ 'ਚ ਸਗੋਂ ਇਹ ਗੱਲ ਕਹੀ, ਕਹਿੰਦੀ ਇੱਕ ਡਾਇਰੈਕਟਰ ਹੈ ਕਮਲਪ੍ਰੀਤ ਜੌਨੀ, ਪੂਨਮ ਰਾਜਪੂਤ ਉਹਦਾ ਨਾਮ ਹੈ, ਉਹਨੇ ਪੰਜਾਬੀ ਫਿਲਮਾਂ ਵੀ ਕੀਤੀਆਂ ਕੁੜੀ ਨੇ, ਤੇ वो कहेंगे डायरेक्टर कमलप्रीत जोनी, मेरे को ऐसी मैं घूम रही थी, मेरे को उन्होंने बुला के बोला आप गाने में काम करोगे, ਮੈਨੂੰ ਇਦਾਂ ਹੀ ਵਧੀਆ ਲੱਗੀ ਸੀ ਕਿ ਅਸੀਂ ਖੜੇ ਸੀਗੇ ਕਿਤੇ। ਮੈਂ ਕਿਹਾ ਮੈਡਮ ਗੱਲ ਸੁਣੋ, ਮੈਂ ਤੁਸੀਂ ਵੀਡੀਓ ਕਰੋਗੇ, ਤੇ ਅੱਜ ਉਹ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੀ ਹੈ, ਬੜਾ ਵਧੀਆ। ਉਸ ਤੋਂ ਇਲਾਵਾ ਜੋਤੀ ਸੇਠੀ ਸੀ ਕੁੜੀ, ਉਹ ਵੀ, ਉਹਦਾ ਵੀ ਫਸਟ ਲਾਂਚਿੰਗ ਮੇਰੇ ਨਾਲ ਹੀ ਸੀਗਾ। ਅਸੀਂ ਪਹਿਲਾਂ ਮਤਲਬ ਕਹਿ ਸਕਦਾ ਵੀ ਇਹ ਅੱਖਾਂ ਨਹੀਂ, ਇਹ ਕੈਮਰਾ ਜਾਂ ਨਹੀਂ, ਉਹ ਵੀ ਬਾਲੀਵੁੱਡ 'ਚ ਵਧੀਆ ਨਾਮ ਕਰ ਰਿਹਾ। ਹਾਂਜੀ, ਮੋਸਟਲੀ ਕਈ ਜਣਿਆਂ ਨੇ ਕੀਤਾ ਆਪਾਂ, ਪਰ ਮੈਂ ਇੰਦਾ ਵੀ ਦੱਸਣਾ ਵੈਸੇ ਜ਼ਾਹਰ ਕਰਨਾ ਚੰਗਾ ਨਹੀਂ ਸਮਝਦਾ, ਕਿਉਂਕਿ ਕਈਆਂ ਦੇ ਮੇਰੇ ਨਾਲ ਆਪਣੀ ਫਾਊਂਡੇਸ਼ਨ ਬਹੁਤ ਅੱਛੀ ਆ। ਕਈ ਬੰਦੇ ਮਿਊਜ਼ਿਕ ਵੀਡੀਓ ਕਰਦੇ ਨਹੀਂ ਹੈਗੇ। ਹੁਣ ਆਪਣੀ ਬਹੁਤ ਵਧੀਆ ਆਰਟਿਸਟ ਨੇ, ਐਕਟਰੈਸ ਹੈ ਦ੍ਰਿਸ਼ਟੀ ਗਰੇਵਾਲ, ਉਹਨਾਂ ਦੇ ਬਹੁਤ ਅੱਛੀਆਂ ਮੂਵੀਆਂ ਨੇ, ਜਿੰਨੀਆਂ ਵੀ ਰੋਮੀਓ ਰਾਂਝਾ, ਮਿੱਟੀ ਨਾ ਫਰੋਲ ਜੋ ਗਿਆ, ਹਾਰਡਕੋਰ, ਹੋਰ ਕਿੰਨੀਆਂ ਅੱਜ ਕੱਲ੍ਹ ਉਹਨਾਂ ਦਾ ਕਲਰ ਸੀਰੀਅਲ ਚੱਲ ਰਿਹਾ ਇੱਕ ਬੜਾ, ਛੋਟੀ ਸਰਦਾਰਨੀ ਵਾਲਾ ਮੇਰੇ ਖਿਆਲ 'ਚ ਨਾ, ਬਹੁਤ ਅੱਛੇ ਕੰਮ ਕਰਦੇ ਨੇ ਉਹ। ਮਿਊਜ਼ਿਕ ਵੀਡੀਓ ਉਹਨਾਂ ਨੇ 2 ਕੀ ਕੀਤੇ, ਉਹ ਮੇਰੇ ਨਾਲ ਹੀ ਕੀਤੇ ਨੇ। ਅਸੀਂ ਯਸ਼ਰਾਜ ਬੈਨਰ ਦਾ ਗਾਣਾ ਕੀਤਾ ਸੀ, ਪ੍ਰੀਤਰਪਾਲ ਦਾ, ਜਾਂ ਫਿਰ ਅਸੀਂ ਕੁੜਤਾ ਗਾਣਾ ਕੀਤਾ ਸੀ ਵੀਤ ਬਲਜੀਤ ਬਾਈ ਦਾ, ਤੇ ਹੁਣ ਅਸੀਂ ਇੱਕ ਗਾਣਾ ਹੋਰ ਕਰ ਰਹੇ ਹਾਂ ਬੜੀ ਜਲਦੀ। ਤੇ ਉਹ ਸਿਰਫ ਉਹ ਜੇ ਕਹੂਗੀ ਮੈਂ ਕੰਮ ਕਰਨਾ, ਇੱਕ ਬਾਊਂਡੇਸ਼ਨ ਆ, ਵੈਸੇ ਪਿਆਰ ਮੁਹੱਬਤ ਸਾਡੀ ਆਪਣੀ ਪਈ। ਕਹਿੰਦੇ ਮੈਂ ਮਿਊਜ਼ਿਕ ਵੀਡੀਓ ਨਹੀਂ ਕਰਨੇ, ਪਰ ਜੇ ਤੇਰੇ ਨਾਲ ਕਰਨਾ ਵੀ, ਤੇਰਾ ਕਨਸੈਪਟ ਵਧੀਆ ਤਾਂ ਤੇਰੇ ਨਾਲ ਹੀ ਕਰਨਾ। ਕੀ ਬਾਤ ਹੈ। ਅੱਛਾ, ਹਾਂਜੀ, ਕਮਲਪ੍ਰੀਤ ਬਾਈ ਕਿੰਨੇ ਕੁ ਪੈਸੇ ਲੈਂਦਾ, ਕਿੰਨਾ ਕੁ ਮਹਿੰਗਾ ਵੀਡੀਓ ਡਾਇਰੈਕਟਰ? ਮੰਨ ਲਓ ਕੱਲ ਨੂੰ ਅਗਰ ਮੈਂ ਵੀਡੀਓ ਬਣਵਾਉਣੀ ਆ, ਤਾਂ ਮੈਂ ਕਿੰਨਾ ਕੁ ਬਜਟ ਸੋਚ ਕੇ ਚੱਲਾਂ ਵੀ ਬਾਈ ਜੇ ਕਮਲਪ੍ਰੀਤ ਨੂੰ ਲੈਣਾ ਤਾਂ ਯਾਰ ਇਹ ਤਾਂ ਇੰਨੇ ਪੈਸੇ ਲੈਂਦਾ? ਵੀਰੇ ਮੈਂ ਸਭ ਤੋਂ ਵੱਡੀ ਗੱਲ ਆ, ਮੈਂ ਬਹੁਤ ਹੀ ਲਿਮਟਿਡ ਜਿਹੇ ਪੈਸੇ ਲੈਣਾ, ਮੈਨੂੰ ਹਰੇਕ ਬੰਦਾ ਅਫੋਰਡ ਕਰ ਸਕਦਾ। ਕੀ ਬਾਤ ਹੈ। ਠੀਕ ਆ, ਆਪਾਂ ਸਿਰਫ ਇਹ ਆ ਵੀ ਆਪਾਂ ਦੁਕਾਨ ਆ, ਕੱਪੜਾ ਆ, ਕਿਹੋ ਜਿਹਾ ਤੁਸੀਂ ਪਾਉਣਾ। ਮੈਨੂੰ ਤੁਸੀਂ ਕਹੋਗੇ ਵੀਰੇ ਤੁਸੀਂ ਮੈਨੂੰ 3-4 ਲੱਖ ਵਾਲੀ ਚੀਜ਼ ਪਾਉਣੀ ਮੂੰਹ ਪਾ, ਤੁਸੀਂ ਮੈਨੂੰ ਕਹੋਗੇ 10 ਲੱਖ ਵਾਲੀ ਪਾਉਣੀ, ਮੈਂ 10 ਲੱਖ ਵਾਲੀ ਪਾਉਂਗਾ। ਇੰਨਾ ਕਿ ਜਿਹੜਾ ਕੰਮ ਤੁਸੀਂ ਹੋਰ ਜਾ ਕੇ ਕਈ ਜਗ੍ਹਾ ਤਾਂ ਲੋਕੀ ਕਹਿੰਦੇ ਸਾਡਾ 50-50 ਲੱਖ ਲੱਗ ਗਿਆ ਜੀ ਵੀਡੀਓ ਤੇ, ਵੀ ਉਹ 50 ਨਹੀਂ ਲੱਗਣ ਦਿੰਦੇ। ਆਪਾਂ ਜੇ 50 ਲੱਖ ਜਾਂ ਇੰਨਾ ਕਿ 50 ਦਾ ਆਪਾਂ 30 ਚ ਉਹੋ ਜਿਹਾ ਕੰਮ, ਚਾਹੇ 35 ਚ ਇਹੋ ਜਿਹਾ ਕੰਮ ਕਰ ਲਈਏ। ਮਤਲਬ ਨਵਾਂ ਸਿੰਗਰ ਤੁਹਾਨੂੰ ਬੇਚਿਜਕ ਅਪਰੋਚ ਕਰ ਸਕਦਾ ਵੀ ਬਾਈ? ਹਾਂਜੀ, ਕੋਈ ਗੱਲ ਨਹੀਂ, ਬਹੁਤ ਥੱਲੇ ਨਹੀਂ, ਬਹੁਤ ਐ ਵੀ ਨਹੀਂ ਹੈਗਾ। ਕਈ ਐਕਚੁਅਲੀ ਨਾ ਹੁਣ ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਕੁਝ ਆਪਣੇ ਵੀ ਫੀਲਿੰਗਸ ਹੁੰਦੀਆਂ ਨੇ, ਫਿਰ ਉਹ ਬੰਦਾ ਕਹਿੰਦਾ ਥੋੜਾ ਜਿਹਾ ਨਾਮ ਹੈ। ਹੁਣ ਇੰਨਾ ਵੀ ਨਹੀਂ ਹੈਗਾ ਵੀ ਆਪਾਂ ਚਲੋ A ਕੈਟਾਗਰੀ B ਕੈਟਾਗਰੀ ਤੱਕ ਕਰੀ ਜਾਂਦੇ, ਵੀ C ਤੇ ਨਹੀਂ ਆਉਣਾ ਚਾਹੁੰਦੇ ਜੀ। ਜੋ ਮੈਨੂੰ ਕਈ ਵਾਰੀ ਇਦਾਂ ਵੀ ਨਹੀਂ ਹੈਗਾ, ਮੈਂ ਇਦਾਂ ਦਾ ਵੀ ਆ, ਕੰਪਨੀ ਦਾ ਕੰਮ ਜਿੰਨੇ ਦਾ ਹੋ ਰਿਹਾ ਹੁੰਦਾ, ਸ਼ਾਇਦ ਉਹ 'ਚ ਮੈਨੂੰ ਲੱਗਦਾ ਹੁੰਦਾ ਯਾਰ ਇਹ ਕੰਮ ਪੈਸੇ ਜ਼ਿਆਦਾ ਲੱਗ ਰਹੇ ਨੇ, ਵੀ ਆਪਾਂ ਘੱਟ ਵੀ ਕਰ ਸਕਦੇ ਵੀਰੇ, ਆਪਾਂ ਇੰਨੇ ਕਿਉਂ ਲਾਉਣੇ ਯਾਰ, ਇੰਨੇ ਲਾਵਾ ਕਰਨੇ, ਇੰਨੇ ਅਗਲੇ ਵੀਡੀਓ 'ਚ ਪਾ ਲਾਂਗੇ। ਠੀਕ ਹੈ। ਮੈਨੂੰ ਆਪਣਾ ਹੁੰਦਾ ਵੀ ਮੇਰਾ ਇੱਕ ਲਿਮਟਿਡ ਜਾਂ ਵੀ ਮੈਂ ਇੰਨੇ ਕੁ ਪੈਸੇ ਹੀ ਬਚਾਉਣੇ ਆ, ਬਸ ਉਨੇ ਕੁ ਬਚਾਉਣੇ ਆ। ਅੱਛਾ,
ਹੁਣ ਇੰਡਸਟਰੀ ਦਾ ਤੁਸੀਂ ਫਿਊਚਰ ਕੀ ਦੇਖਦੇ ਹੋ? ਸਾਡੇ ਵਰਗੇ ਨਵੇਂ ਜਿਹੜੇ ਆ ਰਹੇ ਨੇ, ਨੋ ਡਾਊਟ ਥੋੜਾ ਜਿਹਾ ਫੋਕਰਪਣਾ ਦਿਖਾਵਾ ਵੱਧ ਗਿਆ, ਇਸ ਗੱਲ 'ਚ ਕੋਈ ਹਰਜ ਨਹੀਂ, ਫਿਰ ਵੀ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਪੁਰਾਣੇ ਕਲਾਕਾਰਾਂ ਥੋੜੀ ਜਿਹੀ ਹਲੀਮੀ ਸੀ, ਨਿਮਰਤਾ ਵੀ ਸੀ। ਅੱਜ ਕੱਲ ਦੇ ਬੜੀ ਜਲਦੀ ਅਗਰੈਸਿਵ ਹੋ ਜਾਂਦੇ ਨੇ, ਲੜਾਈਆਂ, ਫੇਸਬੁੱਕ ਤੇ ਧਮਕੀ, ਹਾਲਾਂਕਿ ਹੁੰਦਾ ਕੁਝ ਨਹੀਂ। ਇਹ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਐਜ਼ ਅ ਡਾਇਰੈਕਟਰ, ਕਿਉਂਕਿ ਤੁਸੀਂ ਆਰਟਿਸਟਾਂ ਤੋਂ ਕੰਮ ਕਰਾਉਂਦੇ ਹੋ, ਤੁਹਾਡੇ ਕੋਲ ਕੰਮ ਕਰਕੇ ਬਹੁਤ ਵੱਡੇ ਆਰਟਿਸਟ ਬਣ ਚੁੱਕੇ ਨੇ, ਸ਼ਹਿਨਾਜ਼ ਵਰਗੀਆਂ, ਦ੍ਰਿਸ਼ਟੀ ਵਰਗੀਆਂ ਐਗਜ਼ਾਮਪਲਸ ਨੇ, ਹਨਾ? ਕਿਵੇਂ ਦੇਖਦੇ ਹੋ ਤੁਸੀਂ ਵੀ ਇਹ ਇੰਡਸਟਰੀ ਹੁਣ ਕਿੱਧਰ ਨੂੰ, ਜਿਹੜੇ ਨਵੇਂ ਫੁਕਰੇ ਸਾਡੇ ਵਰਗੇ ਆ ਗਏ, ਕਿੱਧਰ ਨੂੰ ਲੈ ਕੇ ਜਾਣਗੇ? ਕੁਛ ਨਹੀਂ ਜੀ, ਇਹ ਇੰਡਸਟਰੀ ਐਕਚੁਅਲੀ ਨਾ, ਜੇ ਤਾਂ ਤੁਸੀਂ ਚੱਲਣਾ ਲੰਬਾ ਸਮਾਂ, ਫਿਰ ਤਾਂ ਤੁਸੀਂ ਅਲੀਮੀ ਨਾਲ ਚੱਲੀ ਚਲੋ, ਅਦਰਵਾਈਜ਼ ਨਹੀਂ, ਸਾਲ 2 ਸਾਲ ਹੈਗੇ ਨੇ, ਤੁਹਾਡੀ ਨਾ ਜਗ੍ਹਾ ਕਿਸੇ ਨਾ ਕਿਸੇ ਨੇ ਲਈ ਜਾਣੀ। ਜਿਵੇਂ ਹੁਣ ਮੈਨੂੰ ਕਹਿੰਦੇ ਨੇ, ਕੱਲ ਵੀ ਪਰਸੋਂ ਮੈਂ ਕਿਸੇ ਨਾਲ ਗੱਲ ਕਰਦਾ ਸੀ, ਕਿਸੇ ਦੀ ਕਾਲ ਆਈ ਮੈਨੂੰ, ਭਾਜੀ ਤੁਸੀਂ ਤਾਂ ਫਿਰ ਵੀ ਬਹੁਤ ਵਧੀਆ, 15 ਸਾਲ ਹੋ ਗਏ ਯਾਰ, ਤੁਹਾਡੇ ਨਾਲ ਦੇ ਕਈ ਡਾਇਰੈਕਟਰ ਤਾਂ ਬੈਠ ਠੀਕ ਹੈ, ਤੁਸੀਂ ਤਾਂ ਫਿਰ ਵੀ ਅੱਜ ਯੰਗਸਟਰ ਜਿੰਨੇ ਮੁੰਡੇ ਨਵੇਂ ਵੀ ਆ ਰਹੇ ਉਹਨਾਂ ਕੰਮ ਕਰ ਰਹੇ ਹੋ। ਤਾਂ ਮੈਂ ਯਾਰ ਮੈਂ ਕਰ ਰਿਹਾ ਕਿਉਂਕਿ ਮੇਰਾ ਸਿਸਟਮ ਕੰਮ ਕਰਨ ਦਾ ਹੋ ਰਿਹਾ। ਠੀਕ ਹੈ, ਅੱਜ ਆਪਾਂ ਕਿਸੇ ਨਾਲ ਲੜ, ਐਕਚੁਅਲੀ ਜਦੋਂ ਆਪਾਂ ਕੰਮ ਕਰ ਰਹੇ ਹਾਂ, ਆਪਣਾ ਇੱਕ ਵਧੀਆ ਟਰੈਕ ਚੱਲ ਰਿਹਾ, ਉਸ ਟਾਈਮ ਆਪਾਂ ਕਿਸੇ ਨਾਲ ਫੋਕਰਾਪੰਤੀ ਕਰਦੇ ਹਾਂ, ਲੜ ਪੈਂਦੇ ਹਾਂ, ਵੀ ਆਪਾਂ ਆਪਣੇ ਟਰੈਕ ਤੋਂ ਭਟਕ ਗਏ। ਠੀਕ ਹੈ, ਤੁਸੀਂ ਤਾਂ ਉਹ ਟਰੈਕ 'ਚ ਬਿਜ਼ੀ ਹੋ ਗਏ, ਬੰਦੇ ਨਾਲ ਲੜਨ ਦੇ ਵਿੱਚ, ਤੁਹਾਡਾ ਟਰੈਕ ਤੇ ਕੋਈ ਹੋਰ ਆ ਕੇ ਖੜਾ ਹੋ ਗਿਆ, ਤੁਸੀਂ ਤਾਂ ਪਿੱਛੇ ਹੋ ਗਏ, ਅਗਲਾ ਲੰਘਣ ਵਾਲਾ ਲੰਘ ਗਿਆ ਅੱਗੇ। ਤੇ ਡਬੋਨ ਵਾਲਾ ਕੰਮ ਜ਼ਿਆਦਾ ਹੈ, ਡੁੱਬਣ ਵਾਲਾ ਕੰਮ ਜ਼ਿਆਦਾ, ਡਬੋਨ ਵਾਲਾ ਕੰਮ ਜ਼ਿਆਦਾ, ਕਿਉਂਕਿ ਲਾਈਨ ਵੀ ਬਹੁਤ ਕੋਸਟਲੀ ਹੋ ਗਈ ਹੈ। ਕੋਈ ਐ ਤਾਂ ਹੈ ਨਹੀਂ ਵੀ ਪਹਿਲਾਂ ਤਾਂ ਕੈਸਟਾਂ ਵਿਕਦੀਆਂ ਸੀਗੀਆਂ, ਪੈਸੇ ਵਾਪਸ ਆ ਜਾਂਦੇ ਸੀ। ਹੁਣ ਵੀ YouTube ਦਾ ਕਹਿੰਦੇ ਰਹਿੰਦੇ, ਪਰ YouTube ਤੇ ਅੱਧੇ ਤੋਂ ਜ਼ਿਆਦਾ ਫੇਕ ਵਿਊ ਪਵਾ ਕੇ ਉਹੀ ਕੀਤਾ ਹੁੰਦਾ ਸਾਰਾ ਕੰਮ। ਬਾਕੀ ਪ੍ਰੋਗਰਾਮ ਕਰੋਨਾ ਨੇ ਬੰਦ ਕਰਾਤੇ। ਹਾਂ, ਪ੍ਰੋਗਰਾਮ ਸਿੰਗਰਾਂ ਦੇ ਕਰੋਨਾ ਨੇ ਬੰਦ ਕਰਾਤੇ, ਵੀਡੀਓ ਡਾਇਰੈਕਟਰਾਂ ਵਾਸਤੇ ਪੈਸੇ ਵੈਸੇ ਹੀ ਖਤਮ ਹੋ ਗਏ। ਖੈਰ ਵੈਸੇ ਗੱਲ ਤਾਂ ਇੱਕ ਮਜ਼ਾਕ ਦੀ ਆ, ਪਰ ਕਹਿੰਦੇ ਬਹੁਤ ਸਿੰਗਰਾਂ ਨੂੰ ਟੈਨਸ਼ਨ ਪਈ ਵੀ ਆ ਵੀ ਗੱਡੀ ਦੀਆਂ ਕਿਸ਼ਤਾਂ ਕਿੱਥੋਂ ਭਰਨੀਆਂ ਨੇ। ਨਹੀਂ ਜੀ, ਹੈਗਾ ਕਿਸ਼ਤਾਂ ਕਈ ਬੰਦਿਆਂ ਦਾ ਹੋ ਜਾਂਦਾ, ਫੈਮਲੀਆਂ ਦਾ। ਹੁਣ ਦੇਖੋ, ਮੰਨ ਲਓ ਅਸੀਂ ਹੋਈ ਆ, ਹੁਣ ਘਰੇ ਇੱਕਦਮ ਬੰਦੇ ਕੋਲ ਇੰਨਾ ਕੈਸ਼ ਵੀ ਨਹੀਂ ਹੁੰਦੇ, ATM ਵੀ ਬੰਦ ਹੋ ਗਏ ਸੀਗੇ, ਹਨਾ ਜੀ। ਬੈਂਕਾਂ 'ਚ ਜੇ ਬੈਂਕ ਨਾ ਖੁੱਲ੍ਹਦੇ, ਮੰਨ ਲਓ ਤੁਸੀਂ ਬੈਂਕ 'ਚ ਪੈਸੇ ਰੱਖੇ ਵੀ ਆ ਥੋੜੇ ਜਿਹੇ, ਤੁਹਾਡੇ ਘਰੇ ਜੇ ਤੁਹਾਡੇ ਕੋਲ 20,000 ਰੁਪਇਆ ਵੀ ਸੀ, ਕਿੰਨੇ ਦਿਨ ਚਲਾ ਲੈਂਦੇ ਤੁਸੀਂ ਜੇ ਨਾ ਖੁੱਲ੍ਹਦਾ ਕੁਝ ਵੀ? ਸਾਰੇ ਇੱਕੋ ਹੀ ਥਾਲੀ ਦੇ ਬਰਾਬਰ। ਪਰ ਇਹਨਾਂ ਲੋਕਾਂ ਨੂੰ ਜੀਣਾ ਆ ਗਿਆ। ਜੇ ਹੁਣ ਵੀ ਨਾ ਲੋਕ ਸਮਝੇ ਤਾਂ ਮੈਨੂੰ ਲੱਗਦਾ ਕਦੀ ਨਹੀਂ ਸਮਝ ਪਾਉਣਗੇ ਵੀ ਜਿਹੜੀ ਅਸੀਂ ਬੇਫਜ਼ੂਲ ਦੀ ਖਰਚਾ ਕਰਦੇ ਆ ਜਾਂ ਕੁਝ ਵੀ ਆ। ਇੱਕ ਤਾਂ ਕਮਾਈ ਵੀ ਉਨੀ ਕੀ ਕਰੋ ਜਿਹੜੀ ਕੰਮ ਆ ਸਕੇ। ਇੱਥੋਂ ਪਤਾ ਲੱਗ ਸਕਦਾ ਬੰਦੇ ਨੂੰ ਵੀ ਬਹੁਤ ਜ਼ਿਆਦਾ ਮੈਨੂੰ ਆਦਤ ਨਹੀਂ ਸੀ ਮੈਂ ਬਹੁਤ ਜ਼ਿਆਦਾ ਕੰਮ ਕਰਾਂ। ਮੈਂ ਲਿਮਿਟ ਜਿਹਾ ਕੰਮ ਕਰਦਾ, 3-4 ਵੀਡੀਓ ਮੈਨੂੰ ਮਹੀਨੇ ਦੇ ਕਰਨੇ ਬਹੁਤ ਚੰਗੇ ਲੱਗਦੇ, ਪਰ ਮੈਨੂੰ ਐ ਨਹੀਂ ਹੈਗਾ ਮੈਂ ਹਰ ਹਫ਼ਤੇ 3 ਵੀਡੀਓ ਕਰਾਂ, ਮੇਰਾ ਉਦਾਂ ਦਾ ਕੰਮ। ਅੱਛਾ, ਆਖਰੀ ਸਵਾਲ ਕਮਲ ਵੀਰੇ, ਕਰੋਨਾ ਨੇ ਬਹੁਤ ਸਾਰਿਆਂ ਨੂੰ ਅਕਲ ਵੀ ਦਿੱਤੀ, ਮੱਤ ਵੀ ਦਿੱਤੀ, ਇੰਡਸਟਰੀ ਹਿਲਾ ਵੀ ਦਿੱਤੀ, ਫਾਈਨੈਂਸ਼ਲੀ ਵੀ ਸਭ ਨੂੰ ਖੁੰਝੇ ਲਾਇਆ। ਹਾਂਜੀ, ਇਸ ਦੌਰ ਚੋਂ ਸਾਡੀ ਇੰਡਸਟਰੀ ਨੂੰ ਕਿੰਨਾ ਕੁ ਲਾਸ ਮੰਨਦੇ ਹੋ ਤੇ ਹੁਣ ਕਿੰਨੀ ਜਲਦੀ ਇਸ ਚੋਂ ਉੱਭਰ ਸਕਦੇ? ਉੱਭਰ ਹਜੇ ਟਾਈਮ ਲੱਗੂਗਾ ਵੀਰੇ, ਜਦੋਂ ਤੱਕ ਵੈਕਸੀਨ ਨਹੀਂ ਆਉਂਦੀ। ਠੀਕ ਹੈ, ਬਾਕੀ ਰੌਲਾ ਜ਼ਿਆਦਾ ਮੈਨੂੰ ਲੱਗਦਾ, ਬਾਕੀ ਪਤਾ ਨਹੀਂ ਲੱਗਦਾ ਕਿਉਂਕਿ ਡਾਕਟਰਾਂ ਕਈਆਂ ਦੀ ਇੰਟਰਵਿਊ ਸੁਣੋ ਕੁਛ ਆ, ਕਈਆਂ ਦੀ ਕੁਛ ਆ, ਕੋਈ ਕਹਿੰਦਾ ਜੀ ਪੈਸੇ ਮਿਲਦੇ ਆ, ਕੋਈ ਕੁਛ ਕਹਿੰਦਾ। ਪਰ ਜਿਹੜੇ ਸਾਡੀ ਲਾਈਨ ਨੂੰ ਕਾਫੀ ਵੱਡਾ ਝਟਕਾ ਹੈ, ਫਿਲਮ ਲਾਈਨ ਨੂੰ ਬਹੁਤ ਵੱਡਾ ਝਟਕਾ, ਕਿਉਂਕਿ ਜਦੋਂ ਤੱਕ ਥੀਏਟਰ ਨਹੀਂ ਖੁੱਲਣਗੇ ਫਿਲਮਾਂ ਨਹੀਂ ਆਉਣਗੀਆਂ। ਬਿਲਕੁਲ, ਕੱਲੇ ਪੰਜਾਬ ਦੇ ਥੀਏਟਰ ਖੁੱਲਣ ਨਾਲ ਕੁਛ ਨਹੀਂ ਹੋਣਾ ਹੈਗਾ, ਪੂਰੇ ਵਰਲਡ ਵਾਈਡ ਥੀਏਟਰ ਖੁੱਲਣਗੇ ਤਾਂ ਹੀ ਫਿਲਮਾਂ ਲੱਗਣਗੀਆਂ, ਤਾਂ ਹੀ ਪੈਸਾ ਆਊਗਾ। ਇੰਟਰਨੈਟ ਜਾਂ YouTube ਤੋਂ ਤੁਸੀਂ ਇੰਨਾ ਪੈਸਾ ਰਿਕਵਰ ਨਹੀਂ ਕਰ ਸਕਦੇ ਜਿਹੜਾ ਤੁਸੀਂ ਥੀਏਟਰਾਂ ਤੋਂ ਕਰਦੇ। ਮਿਊਜ਼ਿਕ ਲਾਈਨ ਲਈ ਠੀਕ ਹੈ ਚੱਲੀ ਜਾਂਦਾ, ਪਰ ਸਿੰਗਰਾਂ ਨੂੰ ਵੀ ਨਵੇਂ ਸਿੰਗਰ ਜਾਂ ਜਿਨ੍ਹਾਂ ਕੋਲ ਪੈਸਾ ਜੁੜਿਆ ਉਹੀ ਕੰਮ ਕਰਦੇ ਨੇ, ਜਾਂ ਕੰਪਨੀਆਂ ਜਿਨ੍ਹਾਂ ਤੇ ਕੁਝ ਲਾ ਰਹੀਆਂ ਨੇ। ਦੇਖੋ ਪ੍ਰੋਗਰਾਮ ਤਾਂ ਹੈ ਹੀ ਨਹੀਂ, ਤਾਂ ਸੱਚ ਹੀ ਆ, ਸਿੰਗਰਾਂ ਨੇ ਵੀ ਕਿਸ਼ਤਾਂ ਪ੍ਰੋਗਰਾਮਾਂ ਤੋਂ ਹੀ ਭਰਨੀਆਂ ਨੇ। ਹਾਂ ਸੱਚ ਹੀ ਆ ਜੀ, ਚਾਹੇ ਡਾਇਰੈਕਟਰਾਂ ਦੀਆਂ ਕਿਸ਼ਤਾਂ ਭਰਨੀਆਂ ਨੇ, ਇੱਕ ਤਰ੍ਹਾਂ ਦੇ ਵੀਡੀਓ ਕਿਸ਼ਤਾਂ ਵਾਲੀ ਗੱਲ ਹੋ ਜਾਂਦੀ ਆ। ਗਾਣਾ ਕਰਨਾ ਵੀ ਅੱਜ ਕੱਲ੍ਹ ਕਿਹੜਾ ਛੋਟੀ ਜਿਹੀ ਗੱਲ ਆ, ਪੈਸਾ ਇੰਨਾ ਲੱਗਦਾ ਹੈਗਾ ਆ। ਪਰ ਹਜੇ ਸਮਾਂ ਲੱਗੂਗਾ, ਹਜੇ 6 ਮਹੀਨੇ 5-6 ਮਹੀਨੇ ਹੋਰ ਲੱਗਣਗੇ ਜੀ, ਤੇ ਹਜੇ 5-6 ਮਹੀਨੇ ਸੰਭਲ ਕੇ ਚੱਲਣ ਦੀ ਲੋੜ ਹੈਗੀ ਜੀ। ਸੋ ਇਹ ਸੀ ਮੇਰੇ ਨਾਲ ਅੱਜ ਕਮਲਪ੍ਰੀਤ ਜੌਨੀ ਵੀਰਾ, ਜੋ ਕਿ ਵੀਡੀਓ ਡਾਇਰੈਕਟਰ ਨੇ, ਤੇ ਬੜੀ ਜਲਦੀ ਸਾਡੇ ਲਈ ਹੁਣ ਜਿੱਦਾਂ ਇਹਨਾਂ ਨੇ ਸਾਨੂੰ ਇੱਕ ਆਈਡੀਆ ਜਿਹਾ ਦਿੱਤਾ ਕਿ ਫੀਚਰ ਫਿਲਮਾਂ ਜਾਂ ਵੱਡਾ ਕੋਈ ਪੰਜਾਬੀ ਫੀਚਰ ਪ੍ਰੋਜੈਕਟ ਫਿਲਮ ਦੇ ਰੂਪ 'ਚ ਸਾਡੇ ਲਈ ਲੈ ਕੇ ਆਉਣਗੇ। ਆਲ ਦਾ ਬੈਸਟ ਇਹਨਾਂ ਨੂੰ, ਬੜਾ ਚੰਗਾ ਲੱਗਿਆ ਵੀਰੇ ਨਾਲ ਗੱਲਾਂ ਕਰਕੇ। 15 ਸਾਲ ਤੋਂ ਐਜ਼ ਅ ਵੀਡੀਓ ਡਾਇਰੈਕਟਰ ਕੰਮ ਕਰ ਰਹੇ ਨੇ, ਸਾਡੇ ਲਈ ਇੰਸਪੀਰੇਸ਼ਨ ਵੀ ਨੇ। ਖੁਦ ਯੰਗਸਟਰ ਨੇ, 19 ਸਾਲਾਂ ਦੀ ਉਮਰ 'ਚ ਸ਼ੁਰੂ ਕਰ ਲਿਆ ਸੀ ਤੇ ਬੜਾ ਅੱਛਾ ਕੰਮ ਕਰ ਰਹੇ ਨੇ, ਵੱਡੇ ਤੋਂ ਵੱਡੇ ਲੈਜੈਂਡ ਦੇ ਨਾਲ, ਨਵੇਂ ਆਰਟਿਸਟਾਂ ਦੇ ਨਾਲ ਹਰ ਤਰ੍ਹਾਂ ਦਾ ਕੰਮ ਕਰ ਰਹੇ ਨੇ। ਹਰ ਮਹੀਨੇ 2 ਜਾਂ 4 ਵੀਡੀਓ ਜ਼ਰੂਰ ਇਹਨਾਂ ਦੀਆਂ ਜਿਹੜੀਆਂ ਕਿ ਸ਼ੂਟ ਕਰਦੇ ਨੇ ਤੇ ਆਉਂਦੀਆਂ ਨੇ। ਤੇ ਰੀਸੈਂਟਲੀ ਦੀਪ ਪੰਗੂ, ਹਾਂਜੀ ਸਿੰਗਰ ਆ ਵੀਰਾ, ਰੀਸੈਂਟਲੀ ਦੀਪ ਪੰਗੂ ਵੀਰੇ ਦਾ ਹਾਫ ਗਾਣਾ ਆਇਆ ਜੀ, ਸਿੰਘਜੀਤ ਵੀਰੇ ਦਾ ਲਿਖਿਆ, ਦੇਸੀ ਗੁਰੂ ਦਾ ਮਿਊਜ਼ਿਕ, ਬਹੁਤ ਕਮਲ ਖਾਨ ਵੀਰੇ ਦਾ ਗਾਣਾ ਬਹੁਤ ਚੱਲ ਰਿਹਾ ਜੀ, ਤੇਰੀ ਹੋ ਕੇ, ਤੇ ਜੀ ਗੁਰੀ ਵੀਰੇ ਦਾ ਮਿਊਜ਼ਿਕ ਆ, ਉਹ ਵੀ ਸਿੰਘਜੀਤ ਵੀਰੇ ਨੇ ਲਿਖਿਆ, ਮਿਊਜ਼ਿਕ ਕਮਾਲ ਤੋਂ ਗਾਣਾ ਹੈ। ਬਾਕੀ ਹੋਰ ਬਹੁਤ ਗਾਣੇ ਨਵੇਂ ਜਿਹੜੇ ਗਾਣੇ ਲੈ ਕੇ ਆ ਰਹੇ ਆ, ਉਹਨਾਂ ਦੀ ਲਿਸਟ ਮੈਂ ਜਾਂਦੇ ਜਿਹਨਾਂ ਦੱਸ ਦਿੰਦਾ। ਮਨਪ੍ਰੀਤ ਸ਼ੇਰਗਿੱਲ ਵੀਰੇ ਨਾਲ ਗਾਣਾ ਆ ਰਿਹਾ, ਗਗਨ ਸਿੱਧੂ ਦੇ ਨਾਲ, ਦੀਪ ਪੰਗੂ ਦੇ ਨਾਲ, ਕਮਲ ਖਾਨ ਵੀਰੇ ਦੇ ਨਾਲ ਨਵਾਂ ਗਾਣਾ ਆ ਰਿਹਾ ਜੀ, ਗੁਰਕਿਰਪਾਲ ਸੁਰਾਪੁਰੀ ਭਾਜੀ ਦੇ ਨਾਲ ਨਵਾਂ ਗਾਣਾ ਆ ਰਿਹਾ, ਬਲਰਾਜ ਵੀਰੇ ਦੇ ਨਵੇਂ ਗਾਣੇ ਆ ਰਹੇ ਨੇ, ਤੇ ਹੋਰ ਬਹੁਤ ਗਾਣੇ ਨੇ ਜਿਹੜੇ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਮਤਲਬ ਕੋਈ ਸਿੰਗਰ ਛੱਡਣਾ ਹੀ ਨਹੀਂ ਜਿਨ੍ਹਾਂ ਨਾਲ ਪੰਜਾਬ 'ਚ ਇਹਨਾਂ ਨੇ ਕੰਮ ਨਾ ਕੀਤਾ ਹੋਵੇ। ਸੋ ਬੜਾ ਚੰਗਾ ਲੱਗਿਆ, ਤੇ ਉਮੀਦ ਕਰਦਾ ਤੁਹਾਨੂੰ ਵੀ, ਤੁਸੀਂ ਅਗਰ ਵਾਕਈ ਕੁਝ ਚੰਗਾ ਕਰਨਾ ਚਾਹੁੰਦੇ ਹੋ, ਤੁਹਾਡੇ ਮਨ 'ਚ ਕੋਈ ਅੱਛਾ ਆਈਡੀਆ, ਤੁਸੀਂ ਕੋਈ ਕਲਾ ਰੱਖਦੇ ਹੋ, ਤਾਂ ਤੁਸੀਂ ਵੀਰੇ ਨਾਲ ਸੰਪਰਕ ਕਰ ਸਕਦੇ ਹੋ। ਸੋ ਸੋਸ਼ਲ ਮੀਡੀਆ ਤੇ ਅਵੇਲੇਬਲ ਨੇ ਵੀਰਾ? ਹਾਂਜੀ, ਕਿਸੇ ਵੀ ਸਾਈਟ ਤੇ ਕਮਲਪ੍ਰੀਤ ਜੌਨੀ ਕੁਝ ਵੀ ਸਰਚ ਕਰੋ ਜੀ, ਕਮਲਪ੍ਰੀਤ ਜੌਨੀ ਇੱਕੋ ਹੀ ਨਾਮ ਆ ਵਰਲਡ ਦੇ ਵਿੱਚ। ਕੀ ਬਾਤ ਹੈ। ਤੇ ਵੀਰਾ
ਮੈਂ ਦੱਸ ਦਿੰਦਾ ਹੁਣ ਸਰਹੰਦ ਸ਼ਹਿਰ ਦੇ ਵਿੱਚ ਫਿਲਹਾਲ ਅਸੀਂ ਬੈਠੇ ਹਾਂ, ਹਾਂ ਫਤਿਹਗੜ੍ਹ ਸਾਹਿਬ ਸਰਹੰਦ। ਹਾਂ, ਤਾਜ ਮੋਟਲ ਸਾਡੇ ਇਹ ਤਰ੍ਹਾਂ ਬਹੁਤ ਵਧੀਆ ਵੀਰਾ ਕਹਿੰਦਾ ਆਪਾਂ ਕੰਮ ਕਰਨਾ। ਥੈਂਕਸ ਫॉर द ਲੋਕੇਸ਼ਨ ਤਾਜ ਵੀ। ਹਾਂ, ਤਾਜ ਮੋਟਲ ਵਾਲਿਆਂ ਦਾ ਬਹੁਤ ਤਾਜ ਬਹੁਤ ਮੋਟਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਬੜੀ ਸੋਹਣੀ ਜ਼ਬਰਦਸਤ ਕੂਲ ਲੋਕੇਸ਼ਨ, ਤੇ ਤੁਸੀਂ ਇੱਥੇ ਫੈਮਿਲੀ ਨਾਲ ਡਿਨਰ ਬ੍ਰੇਕਫਾਸਟ ਲੰਚ ਈਜ਼ੀਲੀ ਇੰਜੋਏ ਕਰ ਸਕਦੇ ਹੋ। ਮਤਲਬ ਜਿਹੜੀ ਕੀ ਬਾਤ ਹੈ, ਮਜ਼ਾ ਆ ਗਿਆ, ਜਿਹੜਾ ਔਰਾ ਹੈ ਜਗ੍ਹਾ ਦਾ ਬਿੰਦਾਸ ਕਮਾਲ। ਬਾਕੀ 4 ਚੰਨ ਵੀਰੇ ਨੇ ਲਾਤੇ। ਸੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਵੀਰੇ ਬਾਰੇ ਤੁਸੀਂ ਕੀ ਸੋਚਦੇ ਹੋ, ਜਾਂ ਕੋਈ ਸਵਾਲ ਜਿਹੜਾ ਤੁਹਾਡੇ ਮਨ 'ਚ ਹੋਵੇ ਬਾਈ ਤੋਂ ਪੁੱਛਣਾ ਤੁਸੀਂ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਡੇ ਮਨ 'ਚ ਕੋਈ ਗੱਲ ਹੈ ਤਾਂ ਤੁਸੀਂ ਨੀਚੇ ਕਮੈਂਟ ਸੈਕਸ਼ਨ 'ਚ ਸਾਡੇ ਕੋਲੋਂ ਸਵਾਲ ਕਰ ਸਕਦੇ ਹੋ। ਵੀਰੇ ਨੂੰ ਸੋਸ਼ਲ ਮੀਡੀਆ ਤੇ ਜਾ ਕੇ ਅਪਰੋਚ ਕਰ ਸਕਦੇ ਹੋ। ਉਮੀਦ ਹੈ ਸਾਡੇ ਵਾਲੇ ਜਵਾਬ ਤੁਹਾਨੂੰ ਅਸੀਂ ਦੇ ਦਾਂਗੇ ਤੇ ਵੀਰੇ ਵਾਲੇ ਜਵਾਬ ਤੁਹਾਨੂੰ ਖੁਦ ਵੀਰਾ ਸੋਸ਼ਲ ਮੀਡੀਆ ਤੇ ਜ਼ਰੂਰ ਦੇ ਦੂਗਾ, ਕੋਈ ਵੀ ਵੈਲਿਊਬਲ ਸਵਾਲ ਤੁਹਾਡੇ 'ਚ ਹੈਗਾ। ਸੋ ਫਿਲਹਾਲ ਇਸ ਖਾਸ ਮੁਲਾਕਾਤ 'ਚ ਨਹੀਂ, ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਸਤਿ ਸ਼੍ਰੀ ਅਕਾਲ।